ਹਾਂ ਛੋਟੂ ਉਹ ਯਾਰ 2 ਡੱਬੇ ਭਰਨੇ ਆ ਕੁਕੜੀਆਂ ਆ, ਕਿਤੇ ਟੈਂਕ ਭਰਨੇ ਆ। ਵਧੀਆ 2 ਡੱਬੇ ਪਾ ਦੇ ਹੁਣ। ਯਾਰ ਨਹੀਂ ਹੋ ਗਿਆ ਇਹਦੀਆਂ ਗੱਲਾਂ। ਆਹੋ ਠੀਕ ਆ, ਮੈਂ ਮਾੜੇ ਸਾਥ 'ਚ ਬੈਠਾ ਤੇ ਬਾਤ ਕਰਿਓ ਫਿਰ। ਹਾਂ ਗੱਲ ਕਿਸੇ ਦੀ। ਹਾਂ ਠੀਕ ਆ ਠੀਕ ਦਿਮਾਗ ਉੱਚਾ ਹੋ ਗਿਆ ਨਸ਼ਾ। ਬੜੀ ਅੱਗ ਢੀ ਪਈ ਆ, ਸੌਖਾ ਘਰ। ਅੱਗ ਨੂੰ ਤਾਂ ਛੁਰਲੀ ਹੈ ਜਿਹਨੇ ਅੱਗ ਢੀ ਹੋਈ ਆ। ਕੁੱਤੇ ਵਾਲੇ ਕੱਪੜੇ ਪਾਈ ਬੈਠਾ ਤੇ ਨਸ਼ਾ ਦੇ ਕੱਪੜੇ। ਔਰ ਤੁਹਾਨੂੰ ਸੁਣਿਆ ਨੀ ਕਹਿੰਦਾ ਸਾਡਾ ਕੁੱਤਾ ਤੁਹਾਡਾ ਕੁੱਤਾ ਟੋਮੀ। ਟੋਮੀ ਟਾਮੀ ਵਾਲੇ ਵੀ ਸਾਡਾ ਤਾਂ ਕੁੱਤਾ ਹੀ ਹੋਇਆ ਨਾ। ਉਹ ਲੰਬੜਾ ਟੋਮੀ ਵਾਲੇ ਟੋਮੀ। ਅੱਛਾ ਘੜੀ ਲਾਈ ਆ ਨਾਲ ਦਿਖਾ ਲੜਿਆ ਆ। ਅੱਛਾ ਤੇ ਬੜੀਆਂ ਐਨਕਾਂ ਵੀ ਬੜੀਆਂ, ਇਹ ਬੜੀਆਂ ਕਾਲੀਆਂ ਚਿੱਟੀਆਂ ਐਨਕਾਂ ਲਾਈਆਂ। ਸੌਖਿਆ ਤਾਂ ਸੌਖਿਆ। ਘਰੋਂ ਤਾਂ ਨੀ ਕੱਟਿਆ ਕਿਤੇ। ਯਾਰ ਤੁਸੀਂ ਬੈਠੇ ਸਾਰੇ ਬੇਇੱਜ਼ਤੀਆਂ ਲਾ ਪੈਂਦੇ ਆ ਗੱਲ। ਘਰ ਤਾਂ ਉਹਦਾ ਸੁੱਖ ਸਾਂ ਤੇ ਆਤਾ ਆ, ਪਰ ਉਹਦਾ ਸਵੇਰੇ ਮਾੜੀ ਜਿਹੀ ਵੱਧ ਘਾਟ ਹੋ ਗਈ ਸੀਗੀ। ਅੱਛਾ ਕਿਹਦੇ ਨਾਲ? ਹੁਣ ਤੈਨੂੰ ਪਤਾ ਵੀ ਲੰਬੜਦਾਨੀ ਨਾਲ। ਹਾਂ ਲੰਬੜਦਾਨੀ ਥੋੜੀ ਜਿਹੀ ਵੱਧ ਘਾਟ ਹੋ ਗਈ। ਉਹ ਤਾਂ ਰੋਜ਼ ਹੀ ਹੁੰਦੀ ਆ। ਨਹੀਂ ਸਵੇਰੇ ਥੋੜੀ ਜ਼ਿਆਦਾ ਹੋ ਗਈ। ਕੁੱਤੇ ਖਾਣੀ। ਹਾਂਜੀ ਉਹ ਮੈਂ ਲੰਬੜਦਾਨੀ ਨੂੰ ਕਿਹਾ, ਮੈਂ ਕਿਹਾ ਵੀ ਹੁਣ ਤੇਰਾ ਲੰਬੜ ਹੁਣ ਕੱਲਾ ਲੰਬੜ ਨਹੀਂ ਰਿਹਾ ਵੀ ਹੁਣ ਸ਼ਹਿਰ ਚ ਆਉਣੀ ਜਾਣੀ ਆਪਣਾ ਵਪਾਰ ਚੱਲਦਾ ਵੀ ਵੱਡਿਆਂ ਲੋਕਾਂ ਚ ਬਹਿਣਾ ਉੱਠਣਾ ਪੈਂਦਾ। ਮਹਿੰਗਾ ਮੋਬਾਈਲ ਲੈ ਲੈਣ ਵਾਲੇ ਮੈਂ ਤਾਂ ਗੱਲ ਆ। ਕਹਿੰਦੀ ਮੈਂ ਕਿਹਾ ਵੀ ਲੰਬੜਦਾਨੀ ਹੈ ਵੀ ਹੁਣ ਤੂੰ ਨਾ ਜਿਹੜਾ ਸੂਟ ਜਿਹਾ ਪਾਉਂਦੀ ਫਿਰਦੀ ਰਹਿੰਦੀ ਆ ਨਾ, ਥੋੜੇ ਜੀਨ ਜੂਨ ਪਾਇਆ ਕਰ, ਪਟੋਲਾ ਜਿਹਾ ਬਣ ਕੇ ਰਿਹਾ ਕਰ। ਉੱਠਣਾ ਬੈਠਣਾ ਤੇ ਮੋਰੇ ਉਹ ਖੁਰਚਾ ਕੇ ਪਾਈ। ਕਹਿੰਦੀ ਮੈਂ ਤਾਂ ਨਹੀਂ ਜੀਨ ਪਾਉਂਦੀ। ਅੱਛਾ ਮੈਂ ਕਿਹਾ ਤੂੰ ਕਿਉਂ ਨਹੀਂ ਪਾਉਂਦੀ? ਕਹਿੰਦੀ ਲੰਬੜਾ ਚ ਨਾਲਾ ਨਹੀਂ ਹੁੰਦਾ। ਲੰਬੜਾ ਮੈਨੂੰ ਲੱਗਦਾ ਤਦੇ ਧੋਤੀ ਬੰਨੀ ਫਿਰਦਾ ਤੂੰ ਵੀ ਪਿੰਡ ਦਾ ਨਹੀਂ ਬਾੜੀ ਉਹ ਚ ਨਾਲਾ ਨਹੀਂ ਹੁੰਦਾ। ਤਾਇਆ ਫਿਰ ਨਾਲਾ ਨਹੀਂ ਹੁੰਦਾ ਨਾ ਤਾਂ ਨਹੀਂ ਪੈਂਟ ਪਾਈ। ਉਹਦਾ ਲੰਬੜਾ ਹੋਰ ਤਾਂ ਗੱਲਾਂ ਸਭ ਠੀਕ ਆ, ਪਰ ਮੈਂ ਪਹਿਲੀ ਵਾਰ ਬੰਦਾ ਦੇਖਿਆ ਕਿ ਯਾਰ ਐਨਕਾਂ ਮਹਿੰਗੀਆਂ ਲਾਈਆਂ ਹੈ, ਜੈਕਟ ਵਧੀਆ ਪਾਈ ਆ, ਨੱਕ ਟਾਈ ਜੀ ਲਾਈ ਆ ਗੱਲ ਨੂੰ ਹੈ, ਭਾਸ਼ਾ ਹੀ ਨਾਲ ਚਾਦਰ ਪਾਈ ਵੀ ਆ। ਇਹ ਕਿਹੜੇ ਕੰਜਰ ਕਿਹੜੇ ਦੇਸ਼ ਦਾ ਮੁਲਕ ਦਾ ਰਿਵਾਜ ਵਾਏ। ਤਾਇਆ ਫਿਰ ਜਦੋਂ ਪਿੰਡ ਬਣਨਾ ਹੁੰਦਾ ਫਿਰ ਕਿਹੜਾ ਹੁਣ ਪੈਂਟਾਂ ਪੁੰਟਾਂ ਚੇਂਜ ਕਰੂ। ਮੈਂ ਕਿਹਾ ਵੀ ਆਹੀ ਰਿਵਾਜ ਤੋੜ ਦਈਏ। ਮੈਂ ਤਾਂ ਕੁੱਤੇ ਨਹੀਂ ਮਗਰ ਭੱਜਦੇ ਨਹੀਂ, ਪਰ ਉਹਦਾ ਸੱਜਦਾ ਆ ਲੰਬੜ। ਵੈਸੇ ਵੀ ਪ੍ਰਭਾਵਸ਼ਾਲੀ ਇੱਕ ਸ਼ਖਸੀਅਤ ਹੋਣੀ ਚਾਹੀਦੀ ਆ ਤੇ ਪ੍ਰਭਾਵ ਵਧੀਆ ਪੈਂਦਾ ਲੰਬੜ ਦਾ। ਉਹ ਤਾਂ ਹੈਗਾ ਹੀ ਆ ਕਿ ਲੰਬੜ ਉੱਤੋਂ ਹੁਣ ਬਿਜ਼ਨਸਮੈਨ ਬਣ ਗਿਆ ਤਾਂ ਬਿਜ਼ਨਸ ਨਾ ਕਰਦਾ। ਬਿਜ਼ਨਸ ਤਾਇਆ ਆਪਾਂ ਕਰੀ ਤਾਂ ਕੁਕੜੀਆਂ ਵੇਚਣੀਆਂ ਸ਼ੁਰੂ ਕਰ ਦਿੱਤੀਆਂ। ਅੱਛਾ ਤੁਹਾਨੂੰ ਪਤਾ ਵੀ ਪੰਜਾਬ ਮਹਿੰਗਾਈ ਬਹੁਤ ਜ਼ਿਆਦਾ ਹੋ ਗਈ ਆ। ਪੰਜਾਬ 'ਚ ਕਾਹਦੀ ਹੋ ਗਈ, ਪੂਰੇ ਇੰਡੀਆ 'ਚ ਹੋ ਗਈ, ਪੂਰੇ ਵਰਲਡ 'ਚ ਹੋ ਗਈ ਆ। ਤੇ ਪਹਿਲਾਂ ਤੈਨੂੰ ਪਤਾ ਮੈਂ ਛੋਟੀ ਫਿਰ ਦੁਕਾਨ ਪਾਈ ਸੀਗੀ ਸਬਜ਼ੀਆਂ ਸੂਜੀਆਂ ਦੀ ਸ਼ਹਿਰ 'ਚ। ਪਹਿਲਾਂ ਪਾਈ ਸੀ। ਮੈਂ ਸੋਚਿਆ ਵੀ ਸਬਜ਼ੀਆਂ ਨਾਲੋਂ ਤਾਂ ਵਧੀਆ ਮਾਸ ਵਿਕਦਾ ਆ, ਆਪਾਂ ਫਿਰ ਕੁਕੜੀਆਂ ਕਾਕੜੀਆਂ ਵੀ। ਜਦੋਂ ਸਬਜ਼ੀ ਦੁਕਾਨ ਪਾਈ ਸੀ ਉਹ ਤਾਂ ਪਿੰਡ ਦਾ ਖੱਤਾ ਵੇਚ ਦਿੱਤਾ ਇਹਨੇ। ਹੁਣ ਕੁਕੜੀਆਂ ਪਾ ਲਈਆਂ। ਦੇਖੀ ਨਹੀਂ ਲਿਖਦੀ ਉਹ ਵੀ ਨਹੀਂ ਜਾਂਦੀ ਲੱਗੇ ਟਮਾਟਰ। ਓਏ ਦਾਇਆ ਪਤਾ ਨਹੀਂ ਕਿਹਦਾ ਜਾ ਕੇ ਵੇਚਦਾ ਹੋਣਾ ਉਹਨੇ। ਲਗਵਾਈਆਂ ਗਵਾਈਆਂ ਬਣ ਜਾਂਦਾ ਇਹਨਾਂ ਦੇ ਦੱਸਿਆ ਮੈਂ। ਇਹ ਪਰ ਇਹਦੇ ਵਿੱਚ ਮਹਿੰਗਾਈ ਦੀ ਗੱਲ ਜਿੱਦਾਂ ਹੁਣ ਲੰਬੜ ਨੇ ਕੀਤੀ ਹੈ, ਮਹਿੰਗਾਈ ਦਾ ਵਾਕਿਆ ਬਹੁਤ ਵੱਧ ਗਈ ਆ। ਕੁਕੜੀਆਂ ਸਮਾਨ ਨੂੰ ਡਿੱਗਦੀਆਂ। ਨਹੀਂ ਦੇਖੋ ਹੁਣ ਇਹ ਮੈਨੂੰ ਪਤਾ ਨਹੀਂ ਵੀ ਕਿੱਦਾਂ ਇਹ ਬਿਜ਼ਨਸ ਲੰਬੜਾ ਕੁਕੜੀਆਂ ਦਾ ਬਿਜ਼ਨਸ ਕਿੱਦਾਂ ਸ਼ੁਰੂ ਹੋ ਗਿਆ ਦੱਸ ਇਹ ਸਸਤੀਆਂ। ਦੇਖੋ ਹੁਣ ਤੁਸੀਂ ਪੰਜਾਬ ਦਾ ਹਿਸਾਬ ਸਾਰਾ ਲਾ ਲਿਆ ਵੀ ਸਬਜ਼ੀਆਂ ਨੂੰ ਅੱਗ ਲੱਗੀ ਪਈ ਆ, ਉੱਪਰੋਂ ਮਹਿੰਗਾਈ ਵੱਧ ਗਈ ਆ, ਡੀਜ਼ਲ ਪੈਟਰੋਲ ਵੱਧ ਗਏ ਆ। ਜਿਹੜਾ ਕੁਕੜੀ ਬੱਕਰਾ ਹੈ ਨਾ, ਇਹ ਹੁਣ ਜਿਹੜੇ ਆਮ ਸਬਜ਼ੀਆਂ ਸੁਬਜ਼ੀਆਂ ਉਹਦੇ ਨਾਲੋਂ ਸਸਤਾ ਵਿਕਦਾ ਹੈ। ਜ਼ਿਆਦਾ ਚੱਕਦੇ ਆ ਸਮਾਨ। ਜਿਹੜੀ ਚੀਜ਼ ਨੂੰ ਜ਼ਿਆਦਾ ਕੋਈ ਹੱਥ ਪਾਉਂਦਾ ਲੰਬੜ ਉੱਥੇ ਹੀ ਹੱਥ ਪਾਉਂਦਾ। ਲੰਬੜਾ ਕਿਤੇ ਮਰਿਆ ਮੁਰਿਆ ਤਾਂ ਨਹੀਂ ਵੇਚੀ ਜਾਂਦਾ ਕਿਤੇ ਸਾਨੂੰ ਵੀ ਖਿਲਾ ਨਹੀਂ ਮੀਟ ਮੂਟ ਪੈਂਦੀ ਆ। ਤੈਨੂੰ ਦੱਸਾਂ ਆਹ ਮੰਨੀ ਜਾਂਦਾ ਮੰਨੀ ਹੁਣ 4 ਸਵੇਰੇ ਆਏ ਹੋਏ ਹੜ ਕਾਫੀ ਪਸ਼ੂ ਮਰੇ ਹੁਣ ਡੁੱਬ ਗਏ। ਇਹ ਕੰਜਰ ਇਹ ਕੰਮ ਕਰਦਾ ਹੁਣ। ਪਰ ਇਹ ਪਹਿਲਾਂ ਖਬਰਾਂ ਵੀ ਆਉਂਦੀਆਂ ਰਹੀਆਂ ਆ ਵੀ ਇੱਕ ਵਾਰੀ ਏਦਾਂ ਹੀ ਕੋਈ ਬੰਦਾ ਸੀ ਜਿਹੜਾ ਕਿ ਕੰਮ ਕਰਦਾ ਸੀ ਮੀਟ ਵਗੈਰਾ ਦਾ, ਉਸ ਇਲਾਕੇ ਦੇ ਕੁੱਤੇ ਗਾਇਬ ਹੋ ਗਏ। ਕੁੱਤਾ ਹੀ ਨਾ ਕੋਈ ਲੱਭੇ। ਬਾਅਦ ਵਿੱਚ ਪਤਾ ਲੱਗਾ ਵੀ ਉਹਦੀ ਕਾਰਸਤਾਨੀ ਸੀ। ਮੈਂ ਸੁਣਿਆ ਕਿਤੇ ਪਾਕਿਸਤਾਨ ਖੋਤੇ ਗਏ ਹੋ ਗਏ। ਦਾਇਆ ਗੁੱਡਾ ਉਹ ਵੀ ਨਹੀਂ ਲੱਭਦਾ ਜਿਹਨਾਂ ਡੇਲੀ ਭੌਂਕੇ ਲੱਗਦਾ ਨਹੀਂ ਸੀ। ਮੈਂ ਸਾਈਕਲ ਤੇ ਜਾਂਦਾ ਹੁੰਦਾ ਉਹ ਕਿਤੇ ਮੀਟ ਮੂਟ ਦਾ ਨਹੀਂ ਬਣਾਉਂਦਾ ਉਹਦਾ ਵੀ ਭਾਈ। ਭਰਾਵਾ ਆਪ ਆਪਣੇ ਕੁੱਤੇ ਚੈੱਕ ਕਰ ਲਓ ਮਾਸਟਰ। ਮਾਸਟਰ ਨੂੰ ਥੋੜਾ ਸਮਝਾ ਕੇ ਰੱਖ। ਇਹ ਜਦੋਂ ਕੁੱਤੇ ਕਾਤੇ ਕਹਿੰਦਾ ਸੀ ਨਾ ਬੜਾ ਮੇਰੇ ਨੂੰ ਦੇਖਦਾ ਸੀ। ਮੈਂ ਲੰਬੜ ਆ ਠੀਕ ਆ, ਪਿੰਡ 'ਚ ਲੰਬੜ ਨੂੰ ਕੁੱਤਾ ਹੀ ਕਹਿੰਦੇ ਆ। ਘਰ ਵੀ ਚਲੋ ਕੁੱਤੇ ਖਾਣੀ ਮਾੜੀ ਮੋਟੀ ਹੋ ਜਾਂਦੀ ਆ ਮਾੜੀ ਮੋਟੀ, ਪਰ ਮੈਂ ਤੁਹਾਡੇ ਭਾਂਡੇ ਰੋਜ਼ ਖੜਕਦੇ ਸੁਣਦਾ। ਇਹ ਸੇਵਦਾ ਵੀ ਇਹਨੂੰ ਗੁੱਡਾ ਕਰਦਾ ਪੱਕੀ ਕਹਿੰਦੇ ਲੋਕੀ ਸਾਰੇ ਵੀ। ਪਰ ਉਹਦਾ ਥੋੜਾ ਜਿਹਾ ਪੜਿਆ ਲਿਖਿਆ ਵੀ ਆ ਨਾ, ਫਿਰ ਤਾਂ ਕਰਕੇ ਤੂੰ ਸਹੀ ਪੜ ਜਾਂਦਾ ਵਧੀਆ ਸੀ। ਨਹੀਂ ਠੀਕ ਆ। ਉਹ ਮਾਸਟਰਾਂ ਯਾ ਮੈਨੂੰ ਮਹਿੰਗਾਈ ਤੋਂ ਹੁਣ ਗੱਲ ਜਿੱਤੀ ਆਈ।
ਪਤਾ ਨਹੀਂ ਸੱਚਾ ਝੂਠਾ, ਮੈਂ ਉੜਦੀ ਗੱਲ ਜੀ ਸੁਣੀ ਆ, ਕਹਿੰਦੇ ਕੋਈ ਗਵਰਨਮੈਂਟ ਬਿੱਲ ਲੈ ਕੇ ਆਉਣ ਲੱਗੀ ਆ, ਕਹਿੰਦੇ ਬਿਜਲੀ ਜਿਹੜੀ ਮੁਕਤੀ ਬਿਜਲੀ ਆ ਉਹ ਬੰਦ ਕਰ ਦੇਣੀ, ਸੱਚ ਵਾ? ਨਹੀਂ, ਉਹਦੇ ਵਿੱਚ ਜਿਹੜਾ ਬਿਜਲੀ ਮੰਤਰੀ ਆਪਣਾ ਸੈਂਟਰ ਦਾ, ਆਹੋ। ਤਾਂ ਇਹ ਗੱਲ ਕਹੀ ਆਰ.ਕੇ. ਸਿੰਘ ਨੇ ਵੀ ਨਹੀਂ, ਵੀ ਜਿਹੜੀ ਉਹ ਸਬਸਿਡੀ ਆ ਉਹ ਤਾਂ ਸਾਰੀਆਂ ਇਦਾਂ ਹੀ ਰਹੂਗੀਆਂ, ਵੀ ਸਬਸਿਡੀ ਅਸੀਂ ਕੱਟਣ ਨਹੀਂ ਜਾ ਰਹੇ। ਪਰ ਖਾਦਸ਼ਾ ਇਹ ਆ ਵੀ ਜਿਹੜਾ ਬਿਜਲੀ ਸੋਧ ਬਿੱਲ ਆ, ਵੈਸੇ ਇਹ 2020 ਚ ਆਉਣਾ ਸੀ, ਪਰ ਉਧਰੋਂ ਕਿਸਾਨ ਜਿਹੜੇ ਬਿੱਲ, ਜਿਹੜੇ 3 ਕਿਸਾਨ ਬਿੱਲ ਜਿਹੜੇ ਬਾਅਦ ਵਿੱਚ ਵਾਪਸ ਲੈ ਲਏ ਇਹਨਾਂ ਨੇ, ਉਹਦਾ ਰੌਲਾ ਹੀ ਇੰਨਾ ਜ਼ਿਆਦਾ ਪੈ ਗਿਆ ਵੀ ਇਹ ਬਿੱਲ ਉਹਦੇ ਨਾਲ ਲੈ ਕੇ ਆਉਣਾ ਸੀ ਇਹਨਾਂ ਨੇ। ਅੱਛਾ, ਇਹ ਵੀ ਬਿੱਲ, ਇਹ ਕਹਿੰਦੇ ਤਾਂ ਇਹੀ ਆ ਵੀ ਇਹ ਬਿੱਲ ਜਿਹੜਾ ਆ ਇਹ ਵੀ ਇੱਕ ਬੜਾ ਵੱਡਾ ਬਿੱਲ ਹੋਣਾ, ਇਹਨੇ ਜਿਹੜੀ ਦੁਨੀਆ ਬਦਲ ਕੇ ਰੱਖ ਦੇਣੀ ਆ। ਹੁਣ ਇਹਦੇ ਵਿੱਚ ਇਹ ਆ ਵੀ ਪ੍ਰਾਈਵੇਟ ਕੰਪਨੀਆਂ ਜਿਹੜੀਆਂ ਉਹ ਉਹਨਾਂ ਨੂੰ ਸਿਲੈਕਟ ਕਰੂਗੀ, ਕਿਹਨੇ ਕਰਨਾ? ਸੈਂਟਰ ਸਰਕਾਰ ਨੇ। ਉਹ ਸਟੇਟਾਂ ਦੇ ਨਾਲ ਵਿਦਆਊਟ ਕੋਈ ਕੰਸਲਟ ਕੀਤੇ, ਬਿਨਾਂ ਕਿਸੇ ਸਲਾਹ ਦੇ ਕਿਸੇ ਵੀ ਕੰਪਨੀ ਨੂੰ ਕਹਿ ਸਕਦੀ ਆ ਵੀ ਹਾਂ ਵੀ ਤੁਸੀਂ ਕੰਪਨੀ ਜਿਹੜੀ ਪੰਜਾਬ ਨੂੰ ਬਿਜਲੀ ਦੇਣੀ ਆ, ਪੰਜਾਬ ਰਾਜ ਨੂੰ ਉਹਨਾਂ ਦੇ ਕੋਲੋਂ ਖਰੀਦਣੀ ਪੈਣੀ ਆ। ਜਾਣੀ ਇੱਕ ਤਰ੍ਹਾਂ ਦੇ ਨਾਲ ਪ੍ਰਾਈਵੇਟ ਕੰਪਨੀਆਂ ਉਹ ਸਿੱਧਾ ਪ੍ਰਾਈਵੇਟਾਈਜ਼ ਮਾਸਟਰ ਕਿਹਨਾਂ ਨੂੰ ਜਾਣੀ ਆ? ਡਾਨੀ ਬਾਨੀ ਨੂੰ ਜਾਣੀ ਵੇ ਬਸ। ਤੇ ਇਸੇ ਗੱਲ ਦਾ ਭਾਵੇਂ ਸਰਕਾਰਾਂ ਇਹ ਕਹਿ ਰਹੀਆਂ ਆ ਵੀ ਜਿਹੜਾ ਸਬਸਿਡੀ ਬੰਦ ਕਰ ਦੇਣੀ ਆ, ਪਰ ਬਾਅਦ ਵਿੱਚ ਉਹ ਕਹਿੰਦੇ ਵੀ ਜਦੋਂ ਪ੍ਰਾਈਵੇਟ ਹੀ ਹੋ ਗਿਆ, ਇੱਕ ਵਾਰੀ ਜਿੱਦਾਂ ਕਹਿ ਲਓ ਵੀ ਊਠ ਨੂੰ ਪੈਰ ਦੇ ਥਾਂ ਦੇ ਦਿੱਤਾ, ਬਾਅਦ ਵਿੱਚ ਪਤਾ ਨਹੀਂ ਉਹਨਾਂ ਨੇ ਕੀ ਕਰਨਾ ਜਦੋਂ ਪ੍ਰਾਈਵੇਟ ਆਪਾਂ ਕਰੀ ਲਿਆ। ਪਰ ਇੱਥੇ ਖਾਦਸ਼ਾ ਇਹ ਆ ਵੀ ਜਦੋਂ ਆਪਾਂ ਕਰ ਵੀ ਦਿੱਤਾ ਇਹ, ਵੀ ਇਹਦੇ ਵਿੱਚ ਇਹਨਾਂ ਨੇ ਇਹ ਕਿਹਾ ਸੀ ਜਦੋਂ ਇਹ ਬਿੱਲ ਵਾਪਸ ਪਹਿਲਾਂ ਵੀ ਰੌਲਾ ਪਿਆ ਵੀ ਕਿ ਜਿਹੜੇ ਕਿਸਾਨ ਸੰਯੁਕਤ ਕਿਸਾਨ ਮੋਰਚਾ ਦੇ ਆਗੂ ਸੀ ਉਹਨਾਂ ਦੇ ਨਾਲ ਸਲਾਹ ਮਸ਼ਵਰਾ ਇਹਨਾਂ ਨੇ ਕਰਨਾ ਸੀ। ਇਸ ਵਾਰ ਵੀ ਮੋਦੀ ਸਰਕਾਰ ਨੇ ਕਿਸੇ ਦੇ ਨਾਲ ਸਲਾਹ ਮਸ਼ਵਰਾ ਨਹੀਂ ਕੀਤਾ, ਸਿੱਧਾ ਹੀ ਬਿੱਲ ਲੈ ਕੇ ਆਉਂਦਾ। ਉਹ ਫਿਰ ਜਦੋਂ ਵਿਰੋਧ ਹੋਇਆ ਵਿਰੋਧੀ ਪਾਰਟੀਆਂ ਦਾ, ਸਾਰੀਆਂ ਲਗਭਗ ਵਿਰੋਧੀ ਪਾਰਟੀਆਂ ਨੇ ਇਹਦਾ ਵਿਰੋਧ ਕੀਤਾ ਇਸ ਬਿੱਲ ਦਾ। ਪਰ ਤਾਇਆ ਮੈਨੂੰ ਤਾਂ ਲੱਗਦਾ ਫਿਰ ਇਹ ਧੱਕਾ ਹੀ ਹੋ ਜੂ ਆਪਣੇ ਨਾਲ। ਧੱਕਾ ਹੋਊਗਾ, ਪਰ ਮੈਨੂੰ ਇਹ ਗੱਲ ਪੂਰੀ ਧੱਕਾ ਲੈਣ ਦੇ ਮਾਸਟਰ ਨੂੰ। ਹੁਣ ਫਿਰ ਕੀ ਯਾਰ ਵਾਪਸ ਆ ਲੈਣਾ? ਨਹੀਂ, ਅਜੇ ਤਾਂ ਉਹਨਾਂ ਨੇ ਕਹਿ ਦਿੱਤਾ ਜਦੋਂ ਦੇਖਿਆ ਵੀ ਇੰਨਾ ਜ਼ਿਆਦਾ ਵਿਰੋਧ ਹੋ ਰਿਹਾ, ਕਿਉਂਕਿ ਮੋਦੀ ਸਰਕਾਰ ਇਸ ਗੱਲ ਤੋਂ ਵੀ ਉੱਤੇ ਵੀ ਡਰੀ ਹੋਈ ਆ ਵੀ 2024 ਦੇ ਵਿੱਚ ਫੇਚ ਬਣਾ ਰਹੀਆਂ ਸਾਡੀ। ਆਹੋ, ਟਾਈਮ ਤਾਂ ਆ ਗਿਆ ਵੀ ਇਦਾਂ ਦਾ ਕੋਈ ਰੌਲਾ ਨਾ ਪੈ ਜਾਵੇ ਵੀ ਕਿਸਾਨ ਮੋਰਚੇ ਦੇ ਵਾਂਗੂ ਇਹਦਾ ਹੀ ਇੱਕ ਇਸ਼ੂ ਐਡਾ ਆਹੋ, 2 ਸਾਲ ਹੋਰ ਲੰਘ ਜਾਣੇ ਵੀ ਆਪਾਂ 2 ਸਾਲ। ਉਹਨਾਂ ਨੇ ਕੀ ਕਹਿ ਦਿੱਤਾ, ਸੰਸਦੀ ਕਮੇਟੀ ਇਹਦੇ ਉੱਤੇ ਵਿਚਾਰ ਕਰੂਗੀ। ਜਦੋਂ ਸੰਸਦੀ ਕਮੇਟੀ ਦੇ ਕੋਲ ਪਹੁੰਚ ਗਿਆ, ਠੰਡੇ ਵਾਸਤੇ ਚ ਬਹਿ ਗਿਆ, ਠੰਡੇ ਵਾਸਤੇ ਪੈ ਗਿਆ। ਜਦੋਂ ਦਿਲ ਕੀਤਾ ਕੱਢਣਗੇ 2024 ਦੀਆਂ ਚੋਣਾਂ ਦੇ ਵਿੱਚ ਕੋਈ ਇਦਾਂ ਦਾ ਇਸ਼ੂ ਨਾ ਬਣੇ। ਉਸ ਤੋਂ ਬਾਅਦ ਕਿਉਂਕਿ ਅੱਜ ਕੱਲ ਕੋਈ ਵੀ ਬਿੱਲ ਆਉਂਦਾ ਆ ਤਾਇਆ, ਉਹ ਇਸ ਗੱਲ ਕਰਕੇ ਨਹੀਂ ਆਉਂਦਾ ਵੀ ਅਸੀਂ ਦੇਸ਼ ਨੂੰ ਬਹੁਤ ਉੱਤੇ ਲੈ ਕੇ ਜਾਣਾ, ਉਹ ਇਸ ਆਧਾਰ ਦੇ ਉੱਤੇ ਆਉਂਦਾ ਵੀ ਇਹ ਬਿੱਲ ਲਿਆਉਣ ਦੇ ਨਾਲ ਸਾਡੀਆਂ ਵੋਟਾਂ ਕਿੰਨੀਆਂ ਕੁ ਵਧਣਗੀਆਂ। ਬਾਕੀ ਜਿਹੜੀ ਤਰੱਕੀ ਆ ਉਹ ਬਾਅਦ ਦੀ ਗੱਲ ਆ। ਹੋ ਸਕਦਾ ਵੀ 2024 ਤੋਂ ਬਾਅਦ ਫੇਰ ਇਹ ਬਿੱਲ ਲੈ ਕੇ ਆਉਣ। ਜੇ ਪਹਿਲਾਂ ਕੁਝ ਲੱਗਦਾ ਇਹਨਾਂ ਨੂੰ ਵੀ ਇਹ ਸਾਨੂੰ ਵੋਟਾਂ ਦੇ ਵਿੱਚ ਕੁਝ ਕਰ ਸਕਦਾ, ਸਾਨੂੰ ਕੋਈ ਸਮਰਥਨ ਦੇ ਸਕਦਾ, ਸਾਨੂੰ ਕੋਈ ਪ੍ਰਾਪਤੀ ਇਹਦੀ ਹੋ ਸਕਦੀ ਹੈ, ਪੇਸ਼ਾ ਦੇ ਲੈ। ਪਰ ਮਾਸਟਰ ਮੈਨੂੰ ਨਹੀਂ ਲੱਗਦਾ ਕੋਈ ਨਾ ਕੋਈ ਇਹਨਾਂ ਦੀ ਪ੍ਰਾਪਤੀ ਹੋਣੀ ਆ, ਕਿਉਂਕਿ ਜਦੋਂ ਬਿਜਲੀ ਦਾ ਨਾਂ ਸੁਣਿਆ, ਬਿਜਲੀ ਕੱਲੇ ਕਿਸਾਨ ਥੋੜਾ ਵਰਤਦੇ ਆ, ਬਿਜਲੀ ਦਾ ਹਰ ਕੋਈ ਵਰਤਦਾ, ਹਰ ਇੱਕ ਨੂੰ ਫਰਕ ਪੈਣਾ। ਤੇ ਬਾਕੀ ਇਹਨਾਂ ਦੇ ਲਾ ਜਿੱਦਾਂ ਇਹਨਾਂ ਨੇ ਜਦੋਂ ਆਪਣਾ ਪ੍ਰਾਈਮ ਮਿਨਿਸਟਰ ਗਿਆ ਸੀ ਨਾ ਫਰਾਂਸ ਨੂੰ ਡੀਲ ਕਰਨ ਨੂੰ ਫਾਈਟਰ ਜਹਾਜ਼ਾਂ ਦਾ, ਆਪਣੀ ਹਾਲ ਹੈ ਕਿ ਨਹੀਂ, ਜਿਹੜੀ ਜਹਾਜ਼ ਬਣਾਉਂਦੀ ਆ ਕੰਪਨੀ ਹਿੰਦੁਸਤਾਨ ਵਾਲੀ, ਉਹਨਾਂ ਨੂੰ ਲਗਾਏ, ਆਪਣੇ ਯਾਰ ਮਿੱਤਰਾਂ ਨੂੰ ਲੈ ਗਿਆ, ਅੰਬਾਨੀਆਂ ਨੂੰ ਲੈ ਗਿਆ, ਠੇਕਾ ਉਹਨਾਂ ਨੂੰ ਦਵਾ ਦਿੱਤਾ। ਅਨਿਲ ਅੰਬਾਨੀ ਨੂੰ ਲੈ ਕੇ ਗਏ ਤੇ ਉਹਨੂੰ ਕੋਈ ਤਜਰਬਾ ਨਹੀਂ ਸੀ ਉਸ। ਹਾਂ, ਉਹਨੂੰ ਦੇ ਦਿੱਤਾ। ਹੁਣ ਏਦਾਂ ਹੀ ਇਹ ਕਰਨਗੇ ਜੇ ਸਾਰਾ ਕੁਝ ਸੈਂਟਰਲ ਗਵਰਨਮੈਂਟ ਦੇ ਹੱਥ 'ਚ ਆ ਗਿਆ। ਹੁਣ ਕੀ ਪਤਾ ਕਿਹੜੀ ਕੰਪਨੀ ਨੂੰ ਦੇਣਗੇ ਉਹ। ਜੀ ਬਿਲਕੁਲ। ਜਾਣੀ ਜਿਹੜੀਆਂ ਮੇਰੀਆਂ 4 ਮੋਟਰਾਂ ਚੱਲਦੀਆਂ ਫਿਰ ਮੈਨੂੰ ਬਿੱਲ ਦੇਣਾ ਪਊ। 4 ਮੋਟਰ ਤੇਰੀਆਂ ਤਾਂ ਮੈਂ ਦੇਖਿਆ ਨਹੀਂ, ਗੁਆਂਢੀਆਂ ਦੇ ਪਾਣੀ ਬੋਲਾ ਉਹਨਾਂ ਤੋਂ। ਨਹੀਂ, ਇਹ ਤਾਂ ਫਿਰ ਸੂਬੇ ਨਾਲ ਧੱਕਾ ਹੋ ਜਾਣਾ। ਯਾਰ ਮੁਰਗੀਆਂ ਨੂੰ ਇੰਨੇ ਪਾਣੀ ਦੀ ਲੋੜ ਨਹੀਂ ਪੈਣੀ, ਤੂੰ ਡਾਕਾ ਖੇਡ ਕੇ ਸਹਾਰ ਸਕਦਾ। ਬੰਦੇ ਨੂੰ ਮੋਟਰ ਤੇ ਚਲਾਣੀ ਪਿਆ ਕਿ ਨਹੀਂ, ਜਿੰਨੀ ਗਰਮੀ ਨਹੀਂ ਤਾਂ ਡੇਲੀ ਇੱਕ ਦਾ ਪਟਾਕਾ ਪੈ ਜਾਣਾ ਇਹ ਨੀਂਦ ਦਾ ਹਿਸਾਬ। ਅੱਛਾ ਯਾਰ, ਤੂੰ ਕਦੀਆਂ ਮੁਰਗੀਆਂ ਰੱਖਣੀਆਂ ਵੇਚਣੀਆਂ ਖਾਣ ਪੀਣ ਨੂੰ ਕਿ ਆਂਡੇ ਉਂਡੇ ਵੀ ਦੇਣੀਆਂ? ਤਾਂ ਗੱਲ ਏਦਾਂ ਵੀ ਮੈਂ ਨਾ ਹਿਸਾਬ ਲਾ ਲਿਆ ਸੀਗਾ ਆਉਣ ਵਾਲੇ 10 ਸਾਲਾਂ ਦਾ। ਅੱਛਾ, 10 ਸਾਲਾਂ ਦਾ ਵੀ ਮੈਂ ਕਿਹਾ ਵੀ ਇੱਕ ਤਾਂ ਮਹਿੰਗਾਈ ਬਹੁਤ ਵਧੀ ਜਾਂਦੀ ਆ, ਉੱਪਰੋਂ ਜਿਹੜੀਆਂ ਆਪਣੀਆਂ ਸਰਕਾਰਾਂ ਇਹ ਵੀ ਥੋੜਾ ਨੂੜ ਕੇ ਰੱਖਦੀਆਂ ਆ। ਮੈਂ ਕਿਹਾ ਵੀ ਕੱਲੀ ਲੰਬੜਦਾਰੀ ਨਾਲ ਹੁਣ 150 ਕਿਤੇ ਇਕੱਠਾ ਹੁੰਦਾ ਆ। ਕੁੜੀਆਂ ਵੀ ਕਿੰਨੀਆਂ ਰਹਿ ਗਈਆਂ ਜਿਹੜੀਆਂ ਹੁਣ ਬਾਹਰ ਪੜ੍ਹਨ ਪੁੜਨ ਚਲ ਜੂਗੀਆਂ। ਕੁੜੀਆਂ ਤਾਂ ਵੈਸੇ ਉੱਥੇ ਪੰਜਾਬ ਤੈਨੂੰ ਪਤਾ ਹੀ ਆ ਵਿੱਚੇ ਉਹ ਇਹ ਨਾ ਫਿਰ ਕਹਿਣਾ ਜਿੰਨੀਆਂ ਜੰਮਦੀਆਂ ਉਹ ਸਾਰੀਆਂ ਕੈਨੇਡਾ ਫਿਰ ਕੇ ਜਾਣੀਆਂ, ਫਿਕਰ ਨਾ ਕਰ। ਪਰ ਉਹ ਜੰਮਣ ਵੀ ਘੱਟੇ ਦਿੰਦੇ ਆ ਨਾ, ਜਿਹੜੀ ਜੰਮ ਜਾਂਦੀ ਆ ਖਰੀ ਨਿਕਲ ਜਾਂਦੀ, ਉਹਨੂੰ ਮੌਕਾ ਮਿਲ ਜਾਂਦਾ। ਚਲੋ ਮੈਂ ਫਿਰ ਉਸ ਹਿਸਾਬ ਨਾਲ ਦੇਖ ਲਿਆ ਵੀ ਬਈ ਹੁਣ ਵੀ ਵਪਾਰੀ ਬਣਨਾ ਹੀ ਪੈਣਾ ਆ। ਮੈਂ ਕਿਹਾ ਛੋਟਾ ਅਡਾਨੀ ਅੰਬਾਨੀ ਬਣ ਜਾਣਾ ਤੇ ਮੈਂ ਫਿਰ ਕੁਕੜੀਆਂ ਫਿਰ ਮੈਂ ਬਿਜ਼ਨਸ ਖੋਲ ਲੱਗਦਾ ਮੈਨੂੰ ਮਾਰ ਜਾ ਆਪਣੇ ਚਿਹਰੇ ਦਾ ਠੇਕਾ ਨਾ ਬਿਜਲੀ ਦਾ ਇਹਨੂੰ ਮਿਲ ਜਾਣਾ। ਨਹੀਂ, ਪਰ ਇਹਦੇ ਵਿੱਚ ਕੋਈ ਬੁਰਾਈ ਵੀ ਹੈ ਨਹੀਂ ਵੀ ਹਰ ਬੰਦੇ ਨੂੰ। ਅਸੀਂ ਪੰਜਾਬੀਆਂ ਵਿੱਚ ਇਹ ਵੀ ਸਾਡੀ ਥੋੜ ਰਹੀ ਆ, ਅਸੀਂ ਸਿਰਫ ਖੇਤੀ ਦੇ ਉੱਤੇ ਹੀ ਰੁਝਾਨ ਰੱਖਿਆ, ਅਸੀਂ ਬਿਜ਼ਨਸ ਵੱਲ ਨੂੰ ਨਹੀਂ ਗਏ। ਅਸੀਂ ਗੁਜਰਾਤੀਆਂ ਦੀ ਗੱਲ ਕਰ ਲਈਏ, ਗੁਜਰਾਤੀਆਂ ਦੇ ਵਿੱਚ ਇਹ ਹੈ ਕਿ ਇਹ ਬਿਜ਼ਨਸ ਨੂੰ ਹੀ ਸੋਚਦੇ, ਇਹ ਸਰਕਾਰੀ ਜੋਬਾਂ ਵੱਲ ਨਹੀਂ ਨੱਠਦੇ।
ਇਹਨਾਂ ਦਾ ਪਹਿਲੀ ਗੱਲ ਇਹੀ ਹੁੰਦੀ ਆ ਕਿ ਅਸੀਂ ਜਿਹੜੇ ਬਿਜ਼ਨਸ ਕਰੀਏ, ਵਪਾਰ ਦੇ ਵਿੱਚ ਜਾਈਏ। ਸਾਡੇ ਜਿਹੜਾ ਆ ਪੰਜਾਬ ਦੇ ਵਿੱਚ ਉਲਟਾ, ਅਸੀਂ ਖੇਤੀਬਾੜੀ ਜਾਂ ਬਾਹਰ ਜਾਂ ਸਰਕਾਰੀ ਨੌਕਰੀ, 3 ਆਪਸ਼ਨ ਆ। ਇੱਕ ਗੱਲ ਹੋਰ ਵੀ ਆ ਮਾਸਟਰ, ਸਾਡੇ ਨਿਆਣੇ ਪੜ੍ਹਦੇ ਸੀ ਨਾ, ਮਾਂ ਬਾਪ ਵੀ ਕਹਿੰਦੇ ਸੀ, ਸਾਡੇ ਸਮੇਂ ਦੀ ਗੱਲ ਕਰਦਾ ਮੈਂ, ਉਹ 2-4 ਪੜ੍ਹ ਲਾ, ਚਿੱਠੀ ਲਿਖਣ ਜੋਗਾ ਹੋ ਜਾ, ਬਾਕੀ ਤਾਂ ਘਰ ਖੇਤੀ ਕਰਨੀ ਆ। ਖੇਤੀ ਕਰਨੀ। ਕਿਉਂਕਿ ਘਰ 'ਚ ਜ਼ਮੀਨ ਸੀ, ਜਿਹਦੇ ਕਰਕੇ ਉਹਨਾਂ ਨੂੰ ਲੋੜ ਹੀ ਨਹੀਂ ਸੀ ਪੈਂਦੀ ਅਗਲੀਆ। ਜਿਹੜੇ ਲਾਲੇ ਸ਼ਹਿਰਾਂ 'ਚ ਰਹਿੰਦੇ ਸੀ, ਘਰ ਦੀ ਜ਼ਮੀਨ ਹੈ ਨਹੀਂ ਸੀ, ਉਹਨਾਂ ਰੋਟੀ ਕਿੱਥੋਂ ਖਾਣੀ ਸੀ? ਜਾਂ ਦੁਕਾਨ ਚਲਾਉਂਦੇ ਜਾਂ ਪੜ੍ਹਦੇ। ਹੁਣ ਆਪਣੇ ਭੁੱਖ ਪੈਣ ਲੱਗੀ ਆ, ਹੁਣ ਉਹੀ ਨਿਆਣੇ, ਸਾਡੇ ਨਿਆਣੇ ਜਿਹਨਾਂ ਕਦੀ ਪਾਣੀ ਦਾ ਗਲਾਸ ਨਹੀਂ ਚੱਕ ਕੇ ਪੀਤਾ, ਹੁਣ ਬਾਹਰ ਗਏ ਆ, ਰੈਸਟੋਰੈਂਟ 'ਚ ਕੰਮ ਕਰਦੇ ਆ, ਭਾਂਡੇ ਵੀ ਧੋਂਦੇ ਆ, ਸੜਕਾਂ ਵੀ ਸਾਫ਼ ਕਰਦੇ ਆ, ਟੋਲਟਾਂ ਵੀ ਸਾਫ਼ ਕਰਦੇ, ਸਾਰਾ ਕੰਮ ਕਰਦੇ ਆ। ਹਾਂ, ਜਿਹੜੀਆਂ ਉੱਥੇ ਸੁਪਰ ਮਾਰਕੀਟਾਂ ਆ, ਉਹਨਾਂ ਵਿੱਚ ਟਰਾਲੀਆਂ ਖਿੱਚਦੇ ਆ, ਤੇ ਨਾਲ ਦੀ ਨਾਲ ਸਾਲ 2 ਸਾਲ ਕਰਕੇ ਨਾ ਮਾਸਟਰਾਂ ਉਹਨਾਂ ਬਿਜ਼ਨਸ ਖੋਲ ਲਾਏ, ਉੱਥੇ ਟਰੱਕ ਚਲਾਉਂਦੇ ਆ। ਕਈਆਂ ਨੇ 100 ਟਰੱਕ ਰੱਖੇ ਆਪਣੇ ਮੁੰਡਿਆਂ ਨੇ, ਫਿਰ ਕਈਆਂ ਨੂੰ ਰੈਸਟੋਰੈਂਟ ਖੋਲ ਲਏ, ਕਈਆਂ ਨੇ ਫੈਕਟਰੀਆਂ ਖੋਲ ਲਈਆਂ, ਕਈਆਂ ਨੇ ਟੈਕਸੀਆਂ ਪਾ ਲਈਆਂ। ਇਹ ਉਹੀ ਬੰਦੇ ਆ ਜਿਹੜੇ ਕਿੱਲਾ ਨਹੀਂ ਸੀ ਕਰ ਸਕਦੇ ਪਿੰਡ, ਬਾਹਰ ਫੈਕਟਰੀਆਂ ਚਲਾਉਂਦੇ ਆ। ਬਸ ਇਹੀ ਆ। ਪਰ ਤਾਇਆ ਇੱਕ ਮੇਰੀ ਗੱਲ ਨਾ ਥੋੜੀ ਹੁਣ ਪੱਲੇ ਫਾਲੋ। ਹਾਂ, ਇਹ ਵੈਸੇ ਜਿਹੜੇ ਵਪਾਰ ਵਪੂਰ ਵਾਲੇ ਕੰਮ ਆ, ਉਹਦਾ ਪੈ ਤਾਂ ਗਿਆ ਮੈਂ ਇਸ ਲਾਈਨ ਦੇ ਵਿੱਚ। ਅੱਛਾ। ਹੈਗੇ ਵੈਸੇ ਇਹ ਬਾਣੀਆਂ ਦਿਮਾਗ ਵਾਲੇ ਕੰਮ ਹੀ ਜਟਾਂ ਜੋਟਾਂ ਨੂੰ ਦੱਸਦਾ ਵੈਸੇ ਨਾ ਬੁਲਦ ਟਾਈਟਰ ਟੂਟਰੇ ਬਾਰੇ ਖਾਂਦੇ ਆ, ਪਰ ਮੈਂ ਫਿਰ ਵੀ ਪੈ ਗਿਆ ਨਾ ਕੰਮਾਂ ਦੇ ਵਿੱਚ ਸਮਾਂ ਦੇ ਕੇ। ਇਹਦਾ ਕਹਿਣ ਦਾ ਭਾਗ ਗਿਆ। ਇੱਕ ਦਿਨ ਮੈਂ ਗੱਲ ਦੱਸਦਾ ਮਾਸਟਰ, ਇੱਕ ਦੀ ਲਾਲਾ, ਇੱਕ ਸੀ ਜੱਟ। ਉਹ ਦੇਖਿਆ ਲਾਲਾ ਆਰਾਮ ਨਾਲ ਰੋਜ਼ ਤੱਕੜੀ ਫੜਦਾ, ਤੋਲ ਕੇ ਵੇਚੀ ਜਾਂਦਾ, ਪੈਸੇ ਬਣਾਈ ਜਾਂਦਾ। ਉਹ ਜੱਟ ਨੂੰ ਕਹਿੰਦਾ ਯਾਰ ਮੈਂ ਸਾਰੀ ਦਿਹਾੜੀ ਖੇਤਾਂ 'ਚ ਮਰ ਜਾਣਾ ਹੈ, ਪਰ ਤੂੰ ਮੈਨੂੰ ਆਪਣੀ ਦੁਕਾਨ ਵੇਚ ਦੇ, ਇਹ ਤਾਂ ਕੰਮ ਹੀ ਸੌਖਾ। ਉਹ ਕਹਿੰਦਾ ਤੇਤੋਂ ਨਹੀਂ ਹੋਣਾ। ਉਹ ਕਹਿੰਦਾ ਲਾਲਾ ਜੋ ਤੂੰ ਕਰਦਾ ਮੈਨੂੰ ਵੀ ਕਰਨਾ ਆਉਂਦਾ, ਮੈਨੂੰ ਵੇਚ ਦੇ। ਲਾਲੇ ਪੈਸੇ ਕਮਾਏ, ਦੁਕਾਨ ਵੇਚਤੀ। ਕਹਿੰਦਾ ਪਰ ਇੱਕ ਗੱਲ ਦੱਸ, ਜਾਣ ਕੇ ਦੱਸ ਜਾ ਮੈਨੂੰ, ਵੀ ਜਦੋਂ ਚੀਜ਼ ਆਉਂਦੀ ਆ, ਜਦੋਂ ਜਾਂਦੀ ਆ, ਉਹਦਾ ਪੈਸੇ ਕਿੱਦਾਂ ਬਣਾਉਣੇ ਉਹ ਚੋਂ? ਉਹ ਕਹਿੰਦਾ ਵੀ ਤੈਨੂੰ ਇਹ ਗੱਲ ਦੱਸ ਜਾਣਾ ਵੀ ਜਦੋਂ ਤੋਲੀ ਦਾ ਨਾ ਇੱਕ ਛਾਪੇ ਥੋੜਾ ਜਿਹਾ ਪਾਸਕੂ ਪਾ ਲਈਦਾ, ਵੀ ਜਦੋਂ ਦਾਣੇ ਲੈਣੇ ਆ ਉਦੋਂ ਭਾਰ ਦੂਜੇ ਪਾਸੇ ਕਰ ਲਈਦਾ, ਜਦੋਂ ਵੇਚਣੇ ਭਾਰ ਦੂਜੇ ਪਾਸੇ ਕਰ ਲਈਦਾ। ਕਹਿੰਦਾ ਅੱਛਾ ਇਹ ਕੰਮ ਆ। ਜਦ ਕਹਿੰਦਾ ਲੈ ਤਾਂ ਕੰਮ ਹੀ ਸੌਖਾ ਥਾ। ਜਦੋਂ ਉਹਨੇ ਛਾਪਾ ਰੱਖਿਆ, ਹੁਣ ਚੰਗਾ ਰੱਖ ਕੇ ਪਾਸਕੂ ਪਾ ਲਿਆ। ਕੋਈ ਬੀਬੀ ਦਾਣੇ ਲੈ ਕੇ ਆਈ, ਉਹ ਇੰਨੇ ਕੁ ਦਾਣੇ ਪਾਏ ਨਾ, ਉਹ ਦੇਖੇ ਤੱਕੜੀ ਦੂਜੇ ਪਾਸੇ ਭਾਈ ਦਾਣੇ ਆਈ, ਤੱਕੜੀ ਥਾਨ। ਕਹਿੰਦੀ ਭਾਈ ਆ ਕੀ ਬਣਿਆ? ਕਹਿੰਦਾ ਬੇਬੇ ਬਣਿਆ ਬਣਿਆ ਤੇ ਕੁਛ ਨਹੀਂ। ਕਹਿੰਦਾ ਇੰਨੇ ਕੇ ਦਾਣੇ ਲਿਆ ਕੇ ਫਿਰ ਤਾਂ ਕੁਛ ਵੀ ਨਹੀਂ ਬਣਨਾ। ਇੰਨੇ ਕੇ ਦਾਣੇ ਹੋਰ ਲਿਆ ਕੇ ਫਿਰ ਤਾਂ ਕਿਹੜਾ ਕੋਲ ਬਰਾਬਰ ਹੀ ਹੋਣਾ। ਲੈ ਤਾਇਆ ਤੂੰ ਹੁਣ ਆਪਣੀ ਤਾਂ ਸੁਣਾਤੀ ਇਹ, ਮੇਰੀ ਵੀ ਹੱਡ ਬੀਤੀ ਸੁਣ ਲਾ। ਅੱਛਾ। ਮੈਂ ਤਾਂ ਮੈਂ ਰੱਖਿਓ ਕੰਮ ਹੀ ਦੁਕਾਨ ਦੇ ਉੱਪਰ, ਮੈਂ ਕਿਤੇ ਕਿਤੇ ਗੇੜੀ ਮਾਰਦਾ, ਪਰ ਨਿਗਾਹ ਰੱਖਣੀ ਪੈਂਦੀ ਆ। ਪੈਸਾ ਬਣਦਾ ਨਾ ਉੱਥੇ ਬਹੁਤ ਜ਼ਿਆਦਾ। ਪੜਿਆ ਲਿਖਿਆ ਆਦਮੀ ਤੂੰ? ਹਾਂ ਮੈਂ ਪੜਿਆ ਲਿਖਿਆ, ਮਾਸਟਰ ਦਾ ਘੋਟਾ ਲਾ ਗਿਆ ਮੈਂ ਗੱਲੇ ਤੇ ਕੰਮ ਦੀ ਤਾਂ ਜਾਂਚ ਮੈਨੂੰ ਵੀ ਹੈਗੀ ਇਹਦੀ, ਮੁਰਗੀਆਂ ਫੜਾਉਣੀਆਂ ਆ। ਤਾਂ ਗੱਲ ਐ ਹੋਈ ਵੀ ਇੱਕ ਬੀਬੀ ਆਈ, ਪੜ੍ਹੀ ਲਿਖੀ ਲੱਗਦੀ ਸੀ ਮੈਨੂੰ, ਆਉਂਦੀ ਕਹਿੰਦੀ ਮੈਂ ਗੱਲੇ ਤੇ ਖੜਾ। ਤੇ ਤੈਨੂੰ ਪਤਾ ਪੈਸਾ ਬਹੁਤ ਬਣਦਾ ਹੈ, ਮਾਸਟਰਾਂ ਨੇ ਕਿੱਥੋਂ ਇੰਨਾ ਪੈਸਾ ਦੇਖਿਆ। ਹਾਂ ਇਹ ਤਾਂ ਨਿਆਣੇ ਦੀ ਜੇਬਾਂ ਚੋਂ ਕੱਢਦੇ ਰਹੇ। ਤੇ ਮੈਨੂੰ ਆਏ ਕਹਿੰਦੀ ਬਈ ਭਾਈ ਪਟਿਆਲੇ ਵਾਲਾ ਮੁਰਗਾ ਚਾਹੀਦਾ। ਪਟਿਆਲੇ ਵਾਲਾ ਮੁਰਗਾ ਇਹ ਕਿਹੜਾ ਹੋਇਆ ਭਾਈ? ਪੱਲੇ ਤਾਂ ਮੇਰੇ ਵੀ ਨਹੀਂ ਪਈ। ਉਹ ਮੈਂ ਉਹੀ ਅੰਦਰੋਂ ਨਾ ਚਟਾ ਜਾਂ ਇੱਕ ਫੜ ਕੇ ਨਾ ਬੀਬੇ ਦੇ ਹੱਥ 'ਚ ਫੜਾਤਾ। ਬੀਬੀ ਉਹਦਾ ਧੌਣ ਜੇ ਸੁੰਗੀ ਭਗਾ ਕੇ ਮੇਰੇ ਮੂੰਹ ਤੇ ਮਾਰਿਆ। ਕਹਿੰਦੀ ਕਿੱਥੋਂ ਅੰਬਰਸਰੀ 'ਚ ਫੜਾਈ ਜਾਂਦਾ। ਮੈਂ ਕਿਹਾ ਵੀ ਗਾਹਕ ਤਾਂ ਰੱਬ ਹੁੰਦਾ ਆ। ਮੈਂ ਇੱਕ ਹੋਰ ਡੱਬ ਖੜਾ ਬਾਜਾ ਅੰਦਰੋਂ ਖੋਡੇ ਜਿਹੇ 'ਚ ਫੜ ਕੇ ਲਿਆਂਦਾ। ਮੈਂ ਕਿਹਾ ਬੀਬੀ ਆ ਪਟਿਆਲੇ ਵਾਲਾ ਮੁਰਗਾ। ਉਹਨੇ ਧੌਣ ਜੇ ਸੁੰਗੀ ਭਗਾ ਕੇ ਫੇਰ ਮੇਰੇ ਵੱਲ ਮਾਰਿਆ। ਕਹਿੰਦੀ ਆ ਕਿੱਥੋਂ ਜਲੰਧਰੀ 'ਚ ਫੜਾਈ ਜਾਂਦਾ। ਮੈਂ ਇੱਕ ਹੋਰ ਚੱਕ ਲਿਆਂਦਾ ਸ਼ੁਕਲਾ ਜਿਹਾ ਹੋਰ ਤਰ੍ਹਾਂ ਦਾ ਹੈ। ਉਹ ਮੈਂ ਜਾ ਕੇ ਬੀਬੀ ਨੂੰ ਫੜਾਇਆ। ਮੈਂ ਕਿਹਾ ਬੀਬੀ ਆ ਪਟਿਆਲੇ ਵਾਲਾ ਮੁਰਗਾ। ਉਹਨੇ ਧੌਣ ਜੀ ਸੁੰਘ ਕੇ ਗਿਆ। ਹਾਂ ਭਾਈ ਆ ਪਟਿਆਲੇ ਵਾਲਾ ਮੁਰਗਾ। ਮੈਨੂੰ ਸੁੱਖ ਸਾਹ ਆਇਆ। ਜਾਣ ਲੱਗੀ ਪੈਸੇ ਪੂਏ ਫੜਾਏ। ਕਹਿੰਦੀ ਭਾਈ ਤੇਰਾ ਕਿਹੜਾ ਇਲਾਕਾ? ਮੈਂ ਕਿਹਾ ਬੀਬੀ ਹੁਣ ਪੁੱਛਣ ਦੀ ਕੀ ਲੋੜ, ਧੌਣ ਸੁੰਘ ਕੇ ਦੇ। ਕੰਮ ਬਾਣੀਆਂ ਦੇ ਆ, ਗੱਲ ਧੌਣ ਸੁੰਘਣ ਤੇ ਆਉਂਦੀ ਆ। ਆਈ ਲੰਬੜਦਾਰ ਨੀ ਤੈਨੂੰ ਸੂਟ ਕਰਦੀ ਆ, ਧੌਣ ਦੇ ਨੀ ਸੁੰਘਦੀ ਨਹੀਂ ਹੈਗੀ। ਉਹ ਲਾਉਂਦੀ ਆ, ਉਹ ਲਾਉਂਦੀ ਆ। ਮੈਂ ਕਹਿੰਦਾ ਉੱਤੇ ਬਿਠਾ ਨੂੰ ਤੇਰਾ ਮੀਟ ਬੰਨਣ ਵਾਲਾ ਕੰਮ ਤੇਰਾ ਸੌਖਾ ਹੋ ਜੂ। ਨਾਲੇ ਤੇਰੀ ਧੌਣ ਸਾੜ ਕੇ ਲਾ ਦਿਆ ਕਰੂ। ਉੱਥੇ ਥੱਕ ਤੂੰ ਜਾਇਆ ਕਰੂ, ਤੇਰੇ ਦਿਮਾਗ ਛੱਤਰ ਘੱਟ ਫੇਰੂ।
ਮਾਟਾ ਤੂੰ ਸੰਭਾਲ ਯਾਰ ਆਪੇ ਤਾਂ ਹੁਣ ਬਾਹਰੀਆਂ ਬੇਇੱਜ਼ਤੀਆਂ ਕਰੀ ਜਾਂਦੇ ਆ ਹੈ। ਹੁਣ ਤੇਰੇ ਵਿਆਹ ਵਾਲਾ ਵੀ ਸਾਨੂੰ ਦੱਸਦਾ ਇਹੀ ਬੰਦਾ ਇੱਕ ਕਹਿੰਦਾ ਇਹਦੇ ਵਿਆਹ ਸੀਗਾ ਵੀ ਜਦ ਆਪਾਂ ਦੇਖਣ ਦੁਖਣ ਗਏ ਇਹਦੇ ਹਾਲਾਤ ਆ ਜੋ ਹੁਣ ਮੈਨੂੰ ਤਾਂ ਯਾਦ ਆ ਗਈ ਉਹ ਗੱਲ ਤੇਰੇ ਨਾਲੇ ਤੇਰੀ ਘਰ ਵਾਲੀ ਦੇ ਜਿਹੜੇ ਹਾਲਾਤ ਆ ਭਾਈ। ਇਹ ਪੁੱਛਿਆ ਇਹਦੇ ਜਿਹੜਾ ਬਾਬਾ ਨਾਲ ਚਲ ਗਿਆ ਵੀ ਹਾਂ ਵੀ ਦੱਸੋ ਵੀ ਕੁੜੀ ਨੇ ਕੀ ਕੀਤਾ ਆ। ਕਹਿੰਦੇ ਜੀ ਕੁੜੀ ਨੇ ਤਾਂ ਸਾਡੇ ਨੱਕ 'ਚ ਦਮ ਕੀਤਾ ਸੀ ਲੈ ਜਾਓ ਬਸ ਉਹੀ ਤੈਨੂੰ ਤਾਰਦੀ ਤੈਨੂੰ ਜਾਵੇ ਉਹੀ ਹਾਲ ਤੇਰਾ ਹੁਣ ਦੇ ਨੱਕ 'ਚ ਦਮ ਕੀਤਾ ਨੱਕ ਧੋਣ ਸਾਰੇ ਪਾਸੇ ਦਮ ਕੀਤਾ ਪੁੱਛ ਲਓ ਜੀ। ਮਾਟਰਾ ਉਹ ਯਾਰ ਛੱਜਦਾ ਬੋਲੇ ਆ ਸੋਹਣੀ ਦੀ ਛੱਡ ਨਹੀਂ ਮੇਰੀ ਵੱਡ ਬੋਲਦੀ ਹੁਣ ਸਮੇਂ ਗਏ ਛੱਜ ਜੀ ਧੌਣ ਦੇ ਗੋਡਾ ਰੱਖਣਾ ਕਿਸੇ ਦਿਨ ਮੈਂ ਦੱਸ ਦਿੰਦਾ ਮੈਂ ਰਖਵਾ ਦੇਣਾ ਤੇ ਨਸ਼ਾ ਲੰਬੜਦਾਰੀ ਨੂੰ ਕਹਿੰਗੇ ਮੇਰੇ ਕੋਲ ਤੇਰੀਆਂ 2-4 ਗੱਲਾਂ ਹੋਰ ਪਈਆਂ ਤੇ ਨਸ਼ਾ ਮੈਂ ਉਹ ਕਹਿੰਦੇ ਫੇਰ ਦੱਸਾਂਗੇ ਹੁਣ ਇਹ ਤਾਂ ਸਿੱਧਾ ਬਲੈਕਮੇਲਿੰਗ ਹੋ ਰਹੀ ਆ। ਬਿਲਕੁਲ ਬਿਲਕੁਲ ਜੀ ਜਦ ਧੌਣ ਦੇ ਗੋਡੇ ਦੀ ਗੱਲ ਆ ਜਾਂਦੀ ਹੈ ਫੇਰ ਤਾਂ ਬਲੈਕਮੇਲਿੰਗ ਕਰਨੀ ਪੈਂਦੀ ਤੈਨੂੰ ਪਤਾ ਮਾਟਾ ਇਹਦੀਆਂ ਕਰਤੂਤਾਂ ਪਤਾ ਤੈਨੂੰ ਆ ਪਿਛਲੀ ਵਾਰ ਜਦੋਂ ਆਪਣੇ ਤਾਏ ਹੁਣੀ ਉਹ ਮਹੱਲਾ ਕਲੀਨਿਕ ਤੇ ਨਹੀਂ ਚੱਲੇ ਇਹਦੇ ਚ ਰੰਗ ਰੂੰਗ ਕਰਨਾ ਸੀ ਤਾਏ ਨੇ ਵੀ ਕਰਾਇਆ ਹੀ ਆ ਪਤਾ ਹੀ ਆ ਮੈਂ ਤਾਂ ਉੱਥੇ ਦੇਖਣ ਗਿਆ ਸੀ 1 ਲੀਟਰ ਮੈਂ ਕਹਿਣ ਦੇਖੇ ਆ ਪਏ ਇਹ ਕਹਿੰਦੇ ਪਏ ਮੈਂ ਲਿਆ ਕੇ ਦਿੱਤੇ ਆ ਪਰ ਮੈਂ ਬ੍ਰਾਂਡ ਬਣਾ ਕੇ ਦੇਖਿਆ ਤਾਇਆ ਮਹੱਲੇ ਕਲੀਨਿਕਾਂ ਨਾਲ ਮਿਲਦੇ ਗੱਲ ਕਰਕੇ ਲਾਈਏ ਨੰਬਰ ਨੇ ਵੀ ਇਹ ਚਿੱਟੇ ਦੇ ਉੱਪਰ ਲਾਲ ਤਰੀ ਉਹੀ ਨਹੀਂ ਲੱਗ ਜਾਂਦੀ ਐਵੇਂ ਨਹੀਂ 15 ਲੱਖ ਰੁਪਏ ਲੱਗਾ ਇਹ ਸਵੇਰੇ ਮੱਧੀ ਪੇਂਟਰ ਨਾਲ ਤੁਰਿਆ ਜੀ ਦਵੀੜਾ ਲਾਇਆ ਹੱਥ ਉੱਪਰ ਚੱਕਿਓ ਉਹ ਮੈਂ ਕਿਹਾ ਅਮਲੀਆ ਕਿੱਧਰ ਮੂੰਹ ਚੱਕੇ ਨਾਲ ਦਵੀੜ ਕੱਟੀ ਹੋਈ ਆ ਕਹਿੰਦਾ ਤਾਇਆ ਚੱਲੇ ਆ ਪੇਂਟ ਕਰਨਾ ਆ ਮੈਂ ਕਿਹਾ ਹੱਥ ਕਾਲੇ ਉੱਪਰ ਕੀਤੇ ਹੋਆ ਯਾਰ ਕਹਿੰਦਾ ਪੌੜੀ ਲਿਆਉਣ ਦਾ ਭੁੱਲੇ ਗਿਆ ਚੱਲ ਪਿੱਛੇ ਨੂੰ ਤੂੰ ਹੀ ਐਡ ਕਰਾਇਆ ਉਹਦੇ ਵਿੱਚ ਨਸ਼ਾ ਬੰਨੀ ਤਾਂ ਲੰਘੇ ਨਹੀਂ ਇਹਦੀ ਦਾ ਉਹ ਮੈਂ ਕਹਿੰਦੀ ਉਪਰੇ ਆ ਸਮਾਨ ਘੱਟ ਖਾਦਾ ਸੀ ਉੱਤਰ ਭਾਰਾ ਹੀ ਲੱਗੀ ਗਿਆ ਉਹ ਲੰਬੜ ਦਾ ਪੰਗੇ ਹੈ ਉਹ ਮਾਸਟਰ ਯਾਰ ਮੈਂ ਤਾਂ ਆਪ ਸੋਚਦਾ ਇਹਦੇ ਨਾਲ ਕੋਈ ਮੰਮੀ ਕੋਈ ਮਾੜਾ ਮੋਟਾ ਵਪਾਰ ਹੀ ਗੱਲ ਮਾ ਉਹਦੇ ਨਾਲ ਗੰਨੇ ਦਾ ਕੀ ਹਾਲ ਬਣਿਆ ਪਿਆ 2-3 ਸਾਲ ਹੋ ਗਏ ਯਾਰ ਉਹ ਗੰਨਾ ਚੱਕਿਆ ਸਾਰੇ ਅੱਜ ਤੱਕ ਪੈਸੇ ਨਹੀਂ ਦਿੰਦੇ ਮਗਰ ਚੱਲਦੇ ਜੁੱਤੀਆਂ ਕਰ ਲਈਆਂ ਦੱਸ ਕੀ ਕਰੀਏ। ਇਹਦਾ ਤਾਇਆ ਗੰਨੇ ਵਾਲਾ ਜਿਹੜਾ ਕੰਮ ਆ ਬਹੁਤ ਕਹਿ ਲਓ ਅਪਸੈਟ ਕਰਨ ਵਾਲਾ ਵੀ ਆ। ਪਿਛਲੇ 4 ਸਾਲਾਂ ਤੋਂ ਕਿਸਾਨ ਜਿਹੜੇ ਆਪਣੇ ਪੈਸੇ ਹੁਣ ਤੁਸੀਂ ਦੇਖੋ ਵੀ ਜਿੱਦਾਂ ਹੁਣ ਵਪਾਰੀ ਆ ਉਹ ਬੰਦਾ ਚਾਹੁੰਦਾ ਵੀ ਨਾਲ ਜੇ ਹੁਣ ਇਹ ਕਹਿੰਦਾ ਵੀ ਮੁਰਗੀ ਖਰੀਦੀ ਆ ਨਾਲੇ ਪੈਸੇ ਮਿਲਣੇ ਉਸੇ ਵੇਲੇ ਹਨਾ ਕਿਸਾਨ ਨੇ 6 ਮਹੀਨੇ ਦਾ ਪਹਿਲਾਂ ਉਹਦਾ ਪੈਸਾ ਸਾਰਾ ਖੇਤ ਦੇ ਵਿੱਚ ਆ ਪਤਾ ਨਹੀਂ ਮੀਂਹ ਹਨੇਰੀ ਦੇ ਵਿੱਚ ਖਰਾਬ ਹੋ ਜਾਣਾ ਕੀ ਹੋ ਜਾਣਾ ਰਿਸਕ ਆ ਕਿੱਡਾ ਵੱਡਾ ਤਕੜਾ ਰਿਸਕ ਆ ਖਰਾਬ ਹੋ ਜਾਵੇ ਕੋਈ ਇੰਸ਼ੋਰੈਂਸ ਨਹੀਂ ਹੜ ਆ ਜਾਣ ਪਾਣੀ ਖੜ ਜਾਵੇ ਕੁਛ ਵੀ ਕਹਿ ਲਓ ਡਿੱਗ ਪਿਆ ਤਾਂ ਗਿਆ ਉਹਦਾ ਕੋਈ ਉਹਨੂੰ ਮੁੱਲ ਨਹੀਂ ਮਿਲਣਾ। ਹੁਣ ਗੰਨਾ ਕਿਸਾਨਾਂ ਨੇ ਸਿੱਟਿਆ ਉੱਥੇ ਸਿੱਟਿਆ ਕਹਿ ਤਾਂ ਹੈ ਹੀ ਨਹੀਂ ਉੱਥੇ। ਹੁਣ ਜਦੋਂ ਦੇ ਕੇ ਆਏ ਆ ਉਦੋਂ ਵੀ ਰੌਲਾ ਇਹ ਪਿਆ ਖਾਸ ਤੌਰ ਤੇ ਜਦੋਂ ਕੈਪਟਨ ਦੀ ਸਰਕਾਰ ਸੀ ਉਸ ਵੇਲੇ ਵੀ ਮੰਗ ਪਿਛਲੇ 3-4 ਸਾਲਾਂ ਤੋਂ ਵੀ ਯਾਰ ਸਾਡੇ ਪੈਸੇ ਜਿਹੜੇ ਆ ਉਹ ਮੋੜ ਦਿਓ। ਉਸ ਵੇਲੇ ਤਾਂ ਆਇਆ ਦੇਖੋ ਫਨੀ ਗੱਲ ਕੀ ਆ ਕਿ ਜਿਹੜਾ ਹਰਿਆਣਾ ਆ ਉਹ 345 ਰੁਪਏ ਪਰ ਕੁਆਂਟਲ ਗੰਨਾ ਦਿੰਦਾ ਸੀ ਕੈਪਟਨ ਸਰਕਾਰ ਇਹ ਪੰਜਾਬ ਵਾਲੇ ਘੱਟ ਦਿੰਦੇ ਸੀ। ਕੈਪਟਨ ਨੇ ਸਾਰੇ ਕਿਸਾਨਾਂ ਨੂੰ ਸੱਦਿਆ ਜਦੋਂ ਧਰਨੇ ਲੱਗੇ ਫਗਵਾੜੇ ਮਹਿਲ ਕੋਈ ਤੂਰੀ ਕੋਈ ਕਿਤੇ ਉਹਨਾਂ ਨੇ ਧਰਨੇ ਲਾਏ ਧਰਨੇ ਤੋਂ ਬਾਅਦ ਕਹਿੰਦੇ ਚਲੋ ਜੀ ਅਸੀਂ ਤੁਹਾਨੂੰ 360 ਰੁਪਏ ਦੇਵਾਂਗੇ ਉਹ 345 ਦਿੰਦੇ ਆ ਸਾਨੂੰ 15 ਰੁਪਏ ਜਾਂ 25 ਰੁਪਏ ਵਾਧੂ ਦਿੰਦੇ ਆ ਪਹਿਲਾਂ ਦੇ ਰੇਟ ਨਾਲੋਂ। ਉਹ ਗੱਲ ਇਹ ਆ ਵੀ ਕਹਿਣ ਨੂੰ ਜੋ ਮਰਜ਼ੀ ਕਹਿ ਲਓ ਜਦ ਕੋਈ ਰੁਪਈਆ ਹੀ ਨਹੀਂ ਮਿਲਣਾ। ਹੁਣ ਹਰਪਾਲ ਸਿੰਘ ਚੀਮਾ ਹੁਣਾਂ ਨੇ ਆ ਪਿਛਲਾ ਜਿਹੜਾ ਵਿਧਾਨ ਸਭਾ ਦਾ ਸੈਸ਼ਨ ਗਿਆ ਉਹ ਚ ਕਿਹਾ ਵੀ ਜਿਹੜੀਆਂ ਕੋਆਪਰੇਟਿਵ ਸਹਿਕਾਰਤਾ ਮਿਲਾਂ ਹੈ 300 ਕਰੋੜ ਦੇ ਕਰੀਬ ਤਾਂ ਇਹਨਾਂ ਦਾ ਇੱਕ ਬਕਾਇਆ ਪਿਆ ਜਿਨ੍ਹਾਂ ਦਾ ਕਿਸਾਨਾਂ ਨੂੰ ਦੇਣਾ ਆ। ਜਿਹੜੀਆਂ ਪ੍ਰਾਈਵੇਟ ਮਿਲਾਂ ਆ 250 ਕਰੋੜ ਰੁਪਈਆ ਇਹਨਾਂ ਨੇ ਦੇਣਾ। ਉਹ ਦੇਣਾ ਕਦੋਂ ਦੇਣਾ ਹੀ ਨਹੀਂ ਦੇਣਾ। ਹੁਣ ਉਹਦੇ ਵਿੱਚ ਇਹ ਆ ਵੀ 250 ਕਰੋੜ ਰੁਪਈਆ ਥੋੜਾ ਕਿਤੇ। ਹੁਣ ਤੁਸੀਂ ਇਹ ਤੋਂ ਲਾ ਲਓ ਵੀ ਕਿੰਨੇ ਲੋਕਾਂ ਦੇ ਜਿਹੜੇ ਪੈਸੇ ਆ ਏਦਾਂ ਹੀ ਫਸੇ ਹੋਏ ਆ। ਉਹਨਾਂ ਨੇ ਆਪਣੇ ਕੋਲੋਂ ਮਜ਼ਦੂਰੀਆਂ ਵੀ ਦਿੱਤੀਆਂ ਆਪਣੇ ਕੋਲੋਂ ਸਾਰਾ ਪੈਸਾ ਸਪਰੇਆਂ ਦਾ ਖਾਦਾਂ ਦਾ। ਹੁਣ ਮਾਸਟਰ ਤੈਨੂੰ ਤਾਂ ਪਤਾ ਖੁਦ 3 ਸਾਲ ਸਾਨੂੰ ਉਡੀਕਦਿਆਂ ਨੂੰ ਹੋ ਗਏ ਥੋੜੇ ਜਿਹੇ ਪੈਸੇ ਦੇ ਕੇ ਚੁੱਪ ਕਰਾਤਾ। ਹੁਣ ਮੈਂ ਕੋਈ ਦਵਾਈ ਨਹੀਂ ਦਿੱਤੀ ਰੋਜ਼ ਜਾਈਦਾ ਆ ਕੱਲ ਨੂੰ ਆਇਓ ਪਰਸੋਂ ਨੂੰ ਆਇਓ ਲਾਣੇ ਲੱਗ ਤੋੜ ਦਿੰਦੇ ਹੈ ਨਹੀਂ ਗੇ ਏਦਾਂ ਕਰਾਂਗੇ ਉਹ ਕਰਾਂਗੇ ਕੋਈ ਪੁੱਛਦਾ ਹੀ ਨਹੀਂ। ਸਰਕਾਰਾਂ ਦਾ ਕੰਮ ਆ ਨਾ ਕੋਈ ਸਾਡੀ ਫਰਿਆਦ ਸੁਣਦਾ। ਮੈਂ ਤੁਹਾਨੂੰ ਦੇਖਿਆ ਨਾ ਮਾਸਟਰ ਆਹ ਹੀ ਸਾਲ ਆ ਮੇਰਾ ਜੇ ਕਹਿੰਦਾ ਮੈਂ ਖੇਤੀ ਬੰਦ ਕਰ ਦੇਣੀ ਮੈਂ ਤਾਂ ਤਾਏ ਨੂੰ ਨਾ ਕਈ ਸਾਲਾਂ ਦਾ ਜ਼ੋਰ ਪਾਉਣਾ ਗੰਨਾ ਲਾਉਣਾ। ਹੁਣ ਮਾਟਰ ਨੇ ਕਿਹਾ ਨਾ 360 ਰੁਪਏ ਕੈਪਟਨ ਨੇ ਕਿਹਾ ਸੀ ਮਿਲ ਕਿੰਨਾ ਦਿੰਦੀ ਆ
325 ਅੱਛਾ। ਤੇ ਬਾਕੀ ਉਹ ਕਿਹੜਾ ਦਿੰਦੀ ਬਚਿਆ ਆ? ਉਹ ਪੰਜਾਬ ਸਰਕਾਰ ਨੇ 25 ਰੁਪਏ ਦੇਣੇ ਆ ਮਗਰ ਤੇ ਪੈਸਾ ਪਹਿਲੇ ਹੀ ਹੈ ਨਹੀਂਗੇ ਤਾਂ ਗੰਨਾ ਲਾਉਣਾ ਛੱਡ ਦੇ ਤੇ ਝੋਨੇ ਲਾ ਦੇ ਜ਼ਮੀਨਾਂ 'ਚ ਉਹਨੇ ਤਰ੍ਹਾਂ ਰਿਸਪੌਂਸੀਬਲ ਆ ਕੱਲਾ ਆਪਾਂ ਪ੍ਰਾਈਵੇਟ ਅਦਾਰਿਆਂ ਨੂੰ ਨਹੀਂ ਕਹਿ ਸਕਦੇ ਹੁਣ ਇਹਨਾਂ ਨੇ ਤਾਂ ਕਹਿ ਦਿੱਤਾ ਵੀ ਜਿਹੜੀਆਂ ਪ੍ਰਾਈਵੇਟ ਮਿੱਲਾਂ ਆ ਇਹਨਾਂ ਦੀਆਂ ਜਿਹੜੀਆਂ ਜ਼ਮੀਨਾਂ ਆ ਇਹਨਾਂ ਨੂੰ ਅਟੈਚ ਕਰੋ ਵੇਚੋ ਵੇਚ ਕੇ ਤਾਂ ਕਿਸਾਨਾਂ ਦੇ ਪੈਸੇ ਦੇ ਦਿਓ ਇਹ ਸੁਣਨ ਨੂੰ ਬੜੀ ਵਧੀਆ ਗੱਲ ਲੱਗਦੀ ਆ ਵੀ ਚਲੋ ਦੇ ਦਿੱਤਾ ਪੈਸੇ ਦੇ ਦਿੱਤੇ ਕਈਆਂ ਦੇ ਵਿੱਚ ਕੁਝ ਮੰਤਰੀਆਂ ਦੇ ਜਾਂ ਵਿਧਾਇਕਾਂ ਦੀ ਗੱਲ ਹੋਈ ਆ ਕਿਉਂਕਿ ਉਹਨਾਂ ਦੀ ਸੋਚ ਤਾਂ ਏਡੀ ਕੋਈ ਏਡੀ ਹੋਈ ਨਹੀਂ ਉਹਨਾਂ ਨੇ ਕਹਿਤਾ ਜੀ ਚਲੋ ਇਹ ਜੇ ਅਸੀਂ ਮਿੱਲਾਂ ਬੰਦ ਕਰਾ ਦੇਵਾਂਗੇ ਜੇ ਪੈਸੇ ਨਹੀਂ ਮੋੜਦੇ ਪਰ ਸੋਚਣ ਵਾਲੀ ਗੱਲ ਆ ਵੀ ਜਿਹੜਾ ਅਗਲਾ ਗੰਨਾ ਆ ਉਹ ਕਿੱਥੇ ਗੰਨਾ ਆਉਣਾ ਆ ਤੇ ਉਹ ਮਿੱਲਾਂ ਜੇ ਬੰਦ ਹੋ ਨਾਲੇ ਮਿਲਣਾ ਬੰਦ ਹੋ ਗਈਆਂ ਪਹਿਲਾਂ ਦਾ ਜਿਹੜਾ ਪੈਸਾ ਉਹ ਨਹੀਂ ਮਿਲਣਾ ਗਿਆ ਹਾਂਜੀ ਹਾਂ ਦੂਜੇ ਪਾਸੇ ਗੰਨਾ ਲੈ ਕੇ ਕਿੱਥੇ ਜਾਣਾ ਗੰਨਾ ਕਿੱਥੇ ਲੈ ਕੇ ਜਾਣਾ ਨਹੀਂ ਤਾਇਆ ਹੋਇਆ ਵੀ ਟਰਾਲੀ ਕਿੱਥੇ ਖੜੀ ਕਰਿਆ ਕਰੂਗਾ ਸਿੱਧੀ ਕੰਡੇ ਤੇ ਉਹ ਕੰਨੇ ਟਰਾਲੀ। ਮਿਲਾਂ ਨਾਲੇ ਹੋਣੇ ਆ ਦੱਸ ਮੇਰੀ ਗੱਲ ਸੁਣ ਲਾ। ਕੀਆਂ ਗੱਲਾਂ ਇਹਨੂੰ ਟੀਚਰਾਂ ਕਰਦਾ ਨਾ ਹੁਣ ਤੂੰ ਬਿਜ਼ਨਸਮੈਨ ਬਣ ਗਿਆ ਤੇਰੀਆਂ ਕੁਕੜੀਆਂ ਉੱਡ ਜਾਣੀਆਂ ਖੰਭ ਨਹੀਂ ਲੱਭਣੇ ਤੂੰ ਮੈਨਾਂ ਨਾ ਪੰਗੇ ਲਿਆ ਕਰ ਦੋਨ ਸਾਹਮਣੇ ਮੈਂ ਟਰਾਲੀ ਵਿੱਚ ਤੇ ਮਰਜ਼ੀ ਖੜੀ ਕਰਦਾ ਤੈਨੂੰ ਕੀ ਤੇਰੇ ਖੂਹ ਤਾਂ ਨਹੀਂ ਕਰਦਾ ਮੈਂ ਅੜ ਕੇ ਖੰਭ ਵੇਚੂ ਉਹਦੀਆਂ ਕਹਿੰਦੇ ਚਿੜੀ ਛਿੱਕਲੇ ਛਟਲਾਂ ਬਣਦੀਆਂ ਦੇਖੀ ਤਾਂ- ਉੱਥੇ ਬੱਤਕ ਦੇ ਪਾਉਂਦੇ ਹੁੰਦੇ ਨਾ ਮੈਂ ਸਾਰੇ ਕੁਕੜੀਆਂ ਦੇ ਖੰਭ ਪਾਉਂ ਉਹਦੇ ਵਿੱਚ ਤੂੰ ਜਾ ਕੇ ਦੇਖੀ ਕਿਦਾਂ ਤੈਨੂੰ ਦੋ ਪੋਦਨਾ ਪੜਾ ਕੇ ਨਾ ਮਾਸਟਰ ਆਪਣੇ ਸਾਰੇ ਕੁੜ ਚੱਕ ਲਾਉਣੇ ਆ ਅੱਛਾ ਵਿੱਚੇ ਅੰਮ੍ਰਿਤਸਰੀਏ ਵਿੱਚੇ ਪਟਿਆਲੇ ਤੇ ਵਿੱਚੇ ਦੂਜੇ ਮੈਂ ਧੋਣੇ ਨਹੀਂ ਸੁੰਘਣ ਦੇਣੀ ਸਾਨੂੰ ਮੈਂ ਧੋਣੇ ਨਹੀਂ ਸੁੰਘਣ ਦੇਣੀ ਅੱਛਾ ਪਤਾ ਲੱਗ ਅਸੀਂ ਸਾਰੇ ਵੱਢ ਕੇ ਤੋੜ ਦੂੰਗੇ ਮੈਂ ਤੁਹਾਡੇ ਕੰਡੇ ਦੇ ਉੱਪਰ ਜਾ ਕੇ ਬਹਿ ਜੂ ਮੈਂ ਜੀ ਤੇ ਜਦੋਂ ਮਰ ਗਿਆ ਤਾਂ ਕੰਮ ਚਲੋ ਵਧੀਆ ਪਰ ਇਹ ਵੀ ਇੱਕ ਸਹਾਇਕ ਧੰਦੇ ਆ ਚਾਹੇ ਖਰਗੋਸ਼ ਪਾਲਣਾ ਰੇਸ਼ਮ ਦੇ ਕੀੜੇ ਕੁਕੜੀਆਂ ਦਾ ਹੋ ਗਿਆ ਬੱਕਰੀਆਂ ਖੁੰਬਾਂ ਦਾ ਹੋ ਗਿਆ ਬੱਕਰੀਆਂ ਦਾ ਬੜਾ ਉਹ ਯਾਰ ਸਕੀਮਾਂ ਦਾ ਬਹੁਤ ਹਨਾ, ਚੱਲੀਆਂ ਸਕੀਮਾਂ ਮਾਜਾ ਮੈਂ ਮੱਛੀਆਂ ਵੀ ਪਾ ਕੇ ਦੇਖਣ ਤੁਹਾਨੂੰ ਪਤਾ ਬੜਾ ਹਾਂਜੀ, ਹਾਂ। ਛੱਪੜ ਚ ਪਾਈ ਸਿੱਧੀਆਂ ਜਦੋਂ ਉਹ ਚੋਂ ਮੱਛੀਆਂ ਪਾਲੋ ਉਹ ਚੋਂ ਨਹੀਂ ਕੋ ਬਣਦਾ ਮਗਰ ਲੈਣ ਵਾਲਾ ਕੋਈ ਹੈ ਨਹੀਂ ਜੇ ਕੋਈ ਲੈ ਵੀ ਗਿਆ ਉਹ ਮੁੜ ਕੇ ਪੈਸੇ ਨਹੀਂ ਦਿੰਦਾ ਫੇਰ ਮੈਂ ਤਾਂ ਕਹਿੰਦੇ ਹਮਾਰੀ ਵੀ ਮੱਛੀਆਂ ਮਰ ਗਈਆਂ ਹੈ ਫੇਰ ਰਾਖੀ ਬਿਠਾ ਲਓ ਉਹ ਉਹਦੇ ਲੋਕੀ ਉਹਦੇ ਮੱਛੀਆਂ ਕੱਢ ਕੇ ਲੈਂਦੇ ਆ ਕੁਕੜੀਆਂ ਰੱਖੀਆਂ ਸੀ ਆਪਣੇ ਭਤੀਜੇ ਨੇ ਉਹ ਵੀ ਉਹ ਸਾਰੇ ਕਿੰਨੀ ਸਮੈਲ ਖਾ ਗਿਆ ਸੀਗਾ ਉਹਨਾਂ ਰੋਜ਼ ਆ ਕੇ ਬਹਿ ਜਾਣਾ ਕਰ ਲਓ ਕੋਈ ਨਹੀਂ ਆ ਸਹੀ ਗੱਲ ਹੈ ਕੋਈ ਧੰਦਾ ਨਹੀਂ ਹੈ ਇੱਥੇ ਇਹਦੇ ਵਿੱਚ ਇਹ ਹੈ ਵੀ ਸੁਝਾਅ ਬਹੁਤ ਵਧੀਆ ਲੱਗਦੇ ਆ ਯੂਨੀਵਰਸਿਟੀ ਸਾਨੂੰ ਸੁਝਾਅ ਦਿੰਦੀ ਆ ਸਹਾਇਤਾ ਵੀ ਦਿੰਦੀ ਆ ਪਰ ਗੱਲ ਇਹ ਆ ਵੀ ਕਿਸਾਨ ਤਾਂ ਉਗਾ ਸਕਦਾ ਉਹਨੂੰ ਵੇਚਣ ਦੇ ਲਈ ਤਾਂ ਕੁਛ ਨਾ ਕੁਛ ਸਾਧਨ ਚਾਹੀਦੇ ਆ ਨਾ ਵੇਚਣ ਦੇ ਲਈ ਉਹ ਰੌਲਾ ਵੀ ਤਦੇ ਮਾਸਟਰ ਪਿਆ ਸੀ ਐਮਐਸਪੀ ਦਾ ਤੇ ਇਸ ਕਿਸਾਨ ਕਣਕ ਕਿੱਥੇ ਸਿੱਟਣਗੇ ਝੋਨਾ ਕਿੱਥੇ ਸਿੱਟਣਗੇ ਤਾਂ ਇਹ ਰੌਲਾ ਪਿਆ ਸੀ ਬਿਲਕੁਲ ਆਹ ਹੀ ਪ੍ਰੋਬਲਮ ਹੈ ਸਾਡਾ ਅਸੀਂ ਵੇਚੀਏ ਕਿੱਥੇ ਹੁਣ ਤਾਂ ਆਇਆ ਨੀਤੀ ਆਯੋਗ ਦੇ ਵਿੱਚ ਭਗਵੰਤ ਮਾਨ ਹੁਣੀ ਗਏ ਸੀ ਹਾਂ ਆਹ 2-3 ਦਿਨ ਪਹਿਲਾਂ ਨੀਤੀ ਆਯੋਗ ਉਹ ਆਯੋਗ ਆ ਵੀ ਜਿਹਨੇ ਸਾਰੇ ਇੰਡੀਆ ਦੀਆਂ ਪਾਲਿਸੀਜ਼ ਬਣਾਉਣੀਆਂ ਅੱਛਾ ਉਹਨਾਂ ਨੇ ਸਟੇਟਾਂ ਦੇ ਆਧਾਰ ਦੇ ਉੱਤੇ ਪਾਲਿਸੀਆਂ ਬਣਾਉਣੀਆਂ ਹੁੰਦੀਆਂ ਵੀ ਪੰਜਾਬ ਨੂੰ ਆਹ ਚੀਜ਼ ਦੀ ਜ਼ਰੂਰਤ ਆ ਕੇਰਲਾ ਨੂੰ ਆਹ ਚੀਜ਼ ਦੀ ਜ਼ਰੂਰਤ ਆ ਪੱਛਮੀ ਬੰਗਾਲ ਨੂੰ ਆਹ ਚੀਜ਼ ਦੀ ਜ਼ਰੂਰਤ ਆ ਇਹਦੇ ਲਈ ਇੰਨੇ ਫੰਡ ਜਿਹੜੇ ਅਲਾਟ ਕੀਤੇ ਜਾਣ ਵਿੱਤ ਮੰਤਰਾਲਾ ਜਿਹੜਾ ਕੇਂਦਰ ਦਾ ਆ ਉਹਦੇ ਆਧਾਰ ਦੇ ਉੱਤੇ ਫੰਡ ਜਿਹੜੇ ਆ ਇਸ਼ੂ ਕਰਦਾ ਉਹਦੀਆਂ ਸਿਫਾਰਿਸ਼ਾਂ ਨੂੰ ਮੰਨਦਾ ਤਾਂ ਤੁਸੀਂ ਮੈਨੂੰ ਦੱਸਿਆ ਸੀ ਵੀ ਜਦੋਂ ਤੂੰ ਆਸਟ੍ਰੇਲੀਆ ਗਿਆ ਤੂੰ ਦੱਸਿਆ ਵੀ ਉੱਥੋਂ ਛੋਲੇ ਆਉਂਦੇ ਆ ਹਨਾ ਛੋਲੇ ਦੇ ਮੂੰਗੀ ਆਉਂਦੀ ਆ ਮੈਨੂੰ ਇਹ ਗੱਲ ਪਤਾ ਨਹੀਂ ਸੀ ਵੀ ਮੂੰਗੀ ਛੋਲੇ ਦੇਖੋ ਆਸਟ੍ਰੇਲੀਆ ਉੱਥੋਂ ਦਾ ਭਗਵੰਤ ਮਾਨ ਕਹਿੰਦਾ ਵੀ ਤੁਸੀਂ ਬਾਹਰੋਂ ਮੰਗਾਉਣ ਲੱਗੇ ਆ ਤੁਸੀਂ ਸਾਡੇ ਤੋਂ ਘੱਟ ਕੀਮਤਾਂ ਤੇ ਲੈ ਲਿਓ ਘੱਟੋ ਘੱਟ ਸਾਨੂੰ ਦੱਸੋ ਸਹੀ ਇਸ ਕੀਮਤ ਤੇ ਤੁਸੀਂ ਖਰੀਦੋਗੇ ਤੁਸੀਂ ਬਾਹਰਲੇ ਦੇਸ਼ਾਂ ਤੋਂ ਖਰੀਦ ਰਹੇ ਆ ਤੁਸੀਂ ਸਾਨੂੰ ਤਾਂ ਦੱਸੋ ਉਹ ਫਿਰ ਮੰਨੇ ਆ ਇਹ ਗੱਲ ਨੂੰ ਉਹ ਕਹਿੰਦੇ ਗੱਲ ਸਹੀ ਆ ਇਹ ਦਾਲਾਂ ਜਿਹੜੀਆਂ ਅਸੀਂ ਅਮਰੀਕਾ ਵਰਗੇ ਦੇਸ਼ ਆਸਟ੍ਰੇਲੀਆ ਵਰਗੇ ਦੇਸ਼ਾਂ ਤੋਂ ਮੰਗਾਉਂਦੇ ਆ ਅਸੀਂ ਸਾਡੀ ਨਾਲੇ ਤਾਇਆ ਖਾਸ ਤੌਰ ਤੇ ਆਪਾਂ ਗੰਨਾ ਬੈਲਟ ਦੀ ਗੱਲ ਕਰ ਲਈਏ ਦੁਆਬੇ ਦੇ ਵਿੱਚ ਗੰਨਾ ਹੁੰਦਾ ਇੱਥੇ ਦਾਲਾਂ ਬਹੁਤ ਹੋ ਸਕਦੀਆਂ ਇੱਥੇ ਦੀ ਮਿੱਟੀ ਬੜੀ ਉਪਜਾਊ ਆ ਦੁਆਬ ਜਿਹੜਾ ਆ ਦਰਿਆਵਾਂ ਦੀ ਇਹ ਮਿੱਟੀ ਦਰਿਆਵਾਂ ਨਾਲ ਬਣੀ ਹੋਈ ਆ ਇਹ ਤਾਂ ਬੜੀ ਉਪਜਾਊ ਮਿੱਟੀ ਆ ਤੇ ਖਾਸ ਤੌਰ ਦੇ ਉੱਤੇ ਕੁਝ ਇਲਾਕੇ ਇਦਾਂ ਦੇ ਆ ਵੀ ਬੜੇ ਅਹਿਮੀਅਤ ਰੱਖਦੇ ਆ ਫਲੀਦਾਰ ਜਿੰਨੀਆਂ ਵੀ ਦਾਲਾਂ ਆ ਉਹਨਾਂ ਦੇ ਲਈ ਬਹੁਤ ਵਧੀਆ ਆਪਣੀ ਸੁਰਤ ਵਿੱਚ ਆਪਣੇ ਬੜੇ ਮਸਲ ਹੁੰਦੇ ਸੀਗੇ ਹਾਂਜੀ ਇੱਥੇ ਆਪਣੇ ਮੂੰਗੀ ਹੁੰਦੀ ਸੀ ਹਾਂਜੀ ਛੋਲੇ ਬੜੇ ਛੋਲੇ ਤਾਂ ਬਹੁਤ ਮੰਡ ਏਰੀਏ ਛੋਲੇ ਬੜੇ ਲਾਏ ਬੜੇ ਮਾਸੜ ਹੁੰਦੇ ਸੀ ਹੁਣ ਮਾਸੀਆਂ ਨਹੀਂ ਰਹੀਆਂ ਆਪਣੇ ਚਾਰ ਫਿਰ ਮੂੰਗਫਲੀ ਹੁੰਦੀ ਸੀ ਹਾਂਜੀ ਹੁਣ ਆਲੂ ਲਾਤੇ ਆ ਝੋਨਾ ਲਾਤਾ ਆ ਜ਼ਮੀਨ ਖਰਾਬ ਹੋ ਗਈ ਆ ਹਾਂਜੀ ਹੁਣ ਉਹੀ ਗੱਲ ਹੈ ਵੀ ਜਦੋਂ ਤਾਂ ਅਸੀਂ ਵੇਚਣ ਜਾਈਏ ਮੂੰਗਫਲੀ ਦੀ ਗੱਲ ਲਾ ਲਓ ਜਦੋਂ ਅਸੀਂ ਲੈਣ ਜਾਣੀ ਆ ਸਾਨੂੰ ਮਿਲਣੀ ਆ 30 ਰੁਪਏ 35 ਰੁਪਏ ਕਿਲੋ ਜਦੋਂ ਸਾਡੇ ਤੋਂ ਚੱਕਣੀ ਆ ਜਦੋਂ ਕਿਸਾਨ ਤੋਂ ਲੈਣੀ ਆ ਉਹ 5 ਰੁਪਏ 6 ਰੁਪਏ ਇਹਦੇ ਲਈ ਸਭ ਤੋਂ ਵਧੀਆ ਇੱਕ ਇਹ ਹੈਗਾ ਜ਼ਰੂਰ ਆ ਵੀ ਕਿਸਾਨਾਂ ਨੂੰ ਵੀ ਇੱਕ ਕੋਆਪਰੇਟਿਵ ਦੀ ਤਰ੍ਹਾਂ ਕੰਮ ਕਰਨਾ ਚਾਹੀਦਾ ਆਪਾਂ ਅੱਗੇ ਵੀ ਗੱਲ ਕੀਤੀ ਸੀ ਵੀ ਕੋਪ ਚਾਹੀਦੀ ਆ ਹਨਾ ਵੀ ਆਪਾਂ ਜਿਹੜੇ ਪਿੰਡ ਦੇ ਕਿਸਾਨ ਇਕੱਠੇ ਹੋ ਕੇ ਆਪਾਂ ਵੇਚੀਏ ਅਸੀਂ ਪਿੰਡ 'ਚ ਹੀ ਵੇਚਣ ਲੱਗ ਜਾਈਏ ਅਸੀਂ ਉਸੇ ਭਾਅ ਨਾਲ ਮੰਨ ਲਓ ਕਿ ਜਿਹੜਾ ਬੰਦਾ ਲੈ ਕੇ ਭਾਅ ਪਤਾ ਕਰ ਲਓ ਵੀ ਕਿੰਨੇ ਦਾ ਭਾਅ ਸਾਨੂੰ ਜਿਹੜਾ ਆ ਗਰੋਸਰੀ ਵਾਲਾ ਉੱਥੇ ਜਿਹੜਾ ਦੇ ਰਿਹਾ ਮਾਸਟਰ ਹੁਣ ਜੇ ਪਿੰਡ 'ਚ ਵੀ ਵੇਚਣ ਲੱਗ ਪਈ ਹੁਣ ਪਿੰਡ 'ਚ ਸਾਰੇ ਪਿੰਡ 'ਚ ਕਿੰਨੀ ਕੁ ਮੂੰਗੀ ਲੱਗ ਜੂ ਨਹੀਂ ਆਪਾਂ ਸਟਾਰਟਿੰਗ ਤਾਂ ਕਰਨੀ ਪੈਣੀ ਹੈ ਨਾ
ਫਿਰ ਉਹਦੇ ਤੋਂ ਵਧਾਇਆ ਜਾਵੇ, ਫਿਰ ਨਾਲ ਦੇ ਪਿੰਡਾਂ ਨੂੰ ਵੀ ਮਿਲਾਇਆ ਜਾਵੇ। ਕੋਆਪਰੇਟਿਵ ਅਦਾਰੇ ਪਹਿਲਾਂ ਹੀ ਬਣੇ ਹੋ, 5-5 6-6 ਪਿੰਡਾਂ ਦੇ ਇੱਕ ਉਹ ਬਣੀਆਂ, ਸੁਸਾਇਟੀਆਂ ਬਣੀਆਂ, ਉਹਨਾਂ ਦੀ ਸਹਾਇਤਾ ਦੇ ਨਾਲ ਕੰਮ ਤਾਂ ਆਪ ਹੀ ਰਹਿ ਗਿਆ ਤਾਇਆ, ਨਹੀਂ ਤਾਂ ਆਹੀ ਕੰਮ ਰਹਿ ਗਿਆ। ਗੱਲ ਕੀ ਆ, ਸਾਡੇ ਲੋਕਾਂ ਦੇ ਵਿੱਚ ਨਾ ਇਹ ਹੈ ਨੀਗਾ ਕਿ ਰੂਲ ਬਣਾਇਆ ਤੇ ਰੂਲ ਨੂੰ ਫਾਲੋ ਕਰੋ, ਕੋਆਪਰੇਟ ਬਣਾ ਲਓ, ਫੇਰ ਸਾਡੇ ਗੁਰਦੁਆਰਿਆਂ ਵਾਂਗ ਚੱਲ ਪਣੀ ਚੌਧਰ ਦੀ ਭੁੱਖ, ਗੱਲ ਆਹੀ ਮੋਰੇ ਮੈਂ ਹੋਣਾ। ਫੇਰ ਉਹਨਾਂ ਨੇ ਇਹ ਨਹੀਂ ਦੇਖਣਾ ਵੀ ਫਸਲ ਕਿਹੜੀ ਉੱਗੀ ਆ, ਇਹਦਾ ਕੀ ਮੁਨਾਫਾ ਲੈਣਾ, ਕਿੱਥੇ ਜਾ ਕੇ ਵੇਚਣੀਆਂ। ਉਹਨਾਂ ਨੇ ਆਪਣੀਆਂ ਵੋਟਾਂ ਇਕੱਠੀਆਂ ਕਰਨ ਤੁਰ ਪੈਣਾ, ਤੂੰ ਮੈਨੂੰ ਪ੍ਰੋਕਸੀ ਦੇ ਹੋਏ, ਤੂੰ ਮੇਰੀ ਵੋਟ ਪਾਈ ਹੋਏ, ਮੈਂ ਬਣਨਾ ਚੇਅਰਮੈਨ, ਤੂੰ ਬਣਨਾ ਚੇਅਰਮੈਨ, ਉੱਥੇ ਹੀ ਵੱਡੀ ਚੱਲ ਪੈਣੀ, ਉੱਥੇ ਡਾਂਗਾ, ਉੱਥੇ ਹੀ ਛੱਤਰ। ਮਾਟਰਾ ਤੇਰੀ ਮੈਂ ਗੱਲ ਨਾਲ ਤਾਂ ਹੈਗਾ ਸਹਿਮਤ, ਪਰ ਮੈਂ ਅਸਹਿਮਤ ਵੀ ਹਾਂ। ਕਿਉਂਕਿ ਤੂੰ ਜ਼ਿਆਦਾ ਪੜ੍ਹਿਆ ਲਿਖਿਆ, ਮੈਂ ਜ਼ਿਆਦਾ ਪੜ੍ਹਿਆ ਲਿਖਿਆ ਨਾ, ਮੈਂ ਦੂਰ ਦੀ ਸੋਚਦਾ। ਮੇਰਾ ਜਿਹੜਾ ਕੁਕੜੀਆਂ ਵਾਲਾ ਬਿਜ਼ਨਸ ਹੈ ਨਾ, ਉਹ ਸ਼ਹਿਰ 'ਚ ਠੀਕ ਹੈ, ਉਹ ਪਿੰਡ 'ਚ ਨਹੀਂ ਹੋ ਸਕਦਾ। ਅੱਛਾ, ਉਹ ਕਿਦਾਂ ਭਾਈ? ਮੈਨੂੰ ਤੇਤੇ ਸ਼ੱਕ ਆ, ਮੇਰੀਆਂ ਕੁਕੜੀਆਂ ਤਾਂ ਰਾਤ ਨੂੰ ਇਹਨੇ ਚੱਕ ਕੇ ਲੈ ਜਾ ਕਰਦੀਆਂ। ਹੁਣ 2000 ਹੱਦਾਂ ਮਾਰਾਂਗੇ ਇਹ ਮੂੰਗੀਆਂ ਹੀ ਵਿਕਣੀਆਂ ਤੁਹਾਡੀਆਂ ਪਿੰਡ ਪਰ ਗੱਲ ਦੱਸਾਂ, ਥਾਣੇ ਵਾਲੇ ਨੂੰ ਦੱਸ ਨਹੀਂ ਵੀ ਤੂੰ ਕੁਕੜੀਆਂ ਵੇਚਦਾ, ਰੱਬੀਆਂ ਨੂੰ ਖਾ ਜਾਣੀਆਂ ਉਹਦੇ। ਨਹੀਂ, ਨੰਬਰ ਦੀ ਗੱਲ ਸਹੀ ਆ। ਹੁਣ ਤੁਸੀਂ ਇੱਥੇ ਸਬਜ਼ੀਆਂ ਬੀਜ ਕੇ ਦਿਖਾ ਲਓ, ਅੱਧਾ ਦਾ ਪਿੰਡ ਜਿਹੜਾ ਆ ਸਬਜ਼ੀਆਂ ਉਹ ਤੋਂ ਚੱਕ ਕੇ ਲੈ ਜਾਂਦਾ। ਸਬਜ਼ੀਆਂ ਦੀ ਗੱਲ ਕਰਦਾ, ਤੁਸੀਂ ਕੋਈ ਫਰੂਟ ਬੀਜ ਕੇ ਦੇਖ ਲਓ, ਜੀ ਹਾਂ, ਕੰਨਾ ਟੱਪ ਟੱਪ ਕੇ ਸਾਰੇ ਨਿਆਣੇ ਤੋੜ ਕੇ ਲੈ ਜਾਂਦੇ, ਤੋੜ ਕੇ ਲੈ ਜਾਂਦੇ ਆ। ਪੱਕਾ ਨਹੀਂ ਕਹਿੰਦੇ ਜੀ ਇਹਦਾ ਵਿਰਸਾ, ਨਿਆਣਿਆਂ ਦਾ ਮੂੰਹ ਤਾਂ ਘਰ ਦਾ ਥੋੜੀ ਨਾ, ਮੈਨੂੰ ਨਹੀਂ ਇਹੋ ਜਿਹਾ ਵਿਰਸਾ ਚਾਹੀਦਾ। ਹਾਂ, ਕੁਕੜੀ ਵਾਲਾ ਕੋਈ ਬੇਸਾ ਤੂੰ ਪਿੰਡ ਲੈ ਕੇ ਆ ਜਿੰਦਾ ਸ਼ਾਮ ਫੇਰ ਦੱਸ ਦੇ ਤੈਨੂੰ। ਉਹਦਾ ਲੰਬੜਾ ਤੂੰ ਵਧੀਆ ਲੱਗ ਗਿਆ, ਬਿਜਨਸ ਚੱਲ ਗਿਆ। ਪਰ ਮੈਂ ਤੁਹਾਨੂੰ ਇਹ ਸਲਾਹ ਦਊਂਗਾ ਆਪਣੇ ਨਿਆਣਿਆਂ ਨੂੰ, ਆਰਾਮ ਨਾਲ ਜੇ ਆਇਲਟ ਹੁੰਦੀ ਹੈ ਨਾ, ਆਇਲਟ ਕਰਕੇ ਰਾਣੇ ਬਾਹਲੇ ਮੁਲਕਾਂ ਜਾ ਕੇ ਬਿਜਨਸ ਲੱਗੇ ਹੋਏ ਆ। ਇੱਕ ਤਾਂ ਨਾ ਉਹ ਕਿਹੜੀ ਹੁੰਦੀ ਆ, ਪੀਟੀ ਕੋਈ ਟੈਸਟ, ਉਹ ਵੀ ਅੰਗਰੇਜ਼ੀ ਦਾ ਹੀ ਆ। ਅੱਛਾ, ਇੱਕ ਜਵਾਕ ਸਾਡਾ ਜਿਹੜਾ ਛੋਟਾ ਹੈ ਨਾ, ਉਹ ਤਿੱਖਾ, ਅੱਛਾ ਪੜ੍ਹ ਨੂੰ ਉਹ ਨਹੀਂ, ਉਹ ਵੀ ਤਿੱਖਾ ਮਾਂਗੂ ਹੀ ਆ, ਤੇਰੇ ਤੇ ਗਿਆ ਪੜਿਆ ਮੇਰੇ ਵਾਂਗੂ ਨਹੀਂ, ਲੰਬੜਦਾਨੀ ਯਾਰ। ਹਾਂ, ਉਹ ਕਹਿੰਦਾ ਮੈਂ ਉਹ ਕਰਨਾ। ਕੀ ਕਰਨਾ? ਉਹ ਅੰਗਰੇਜ਼ੀ ਦਾ ਜੋ ਵੀ ਅੱਛਾ, ਆਇਲਟ ਕਹਿੰਦੇ ਥੋੜਾ ਔਖਾ। ਹੋਰ ਵੀ ਟੈਸਟ, ਹੋਰ ਵੀ ਇੱਕ ਹੈਗਾ ਪੀਟੀ ਜਾਂ ਇਹਨੂੰ ਮਾਸਟਰ ਨੂੰ ਜ਼ਿਆਦਾ ਪਤਾ ਹੁੰਦਾ, ਇਹ ਅੰਗਰੇਜ਼ੀ ਦੀ ਘੱਟੇ ਘੋਟੇ ਵਾਲਾ ਹੀ ਆ ਇਹ। ਤੇ ਮੈਂ ਤਾਂ ਆਪਣੇ ਜਵਾਬ ਕੱਢ ਨਹੀਂ ਬਾਹਰ। ਨਹੀਂ ਵਧੀਆ ਵਧੀਆ, ਮੈਂ ਚੱਲਦਾ ਇੱਥੇ ਨਾ, ਪਰ ਤੇਰੇ ਤਾਂ ਬਿਜਨਸ ਚੱਲਦਾ, ਤੈਨੂੰ ਕੋਈ ਢੰਡੀ ਲੋੜ ਨਹੀਂ, ਮੈਂ ਫੇਰ ਵੀ ਨਹੀਂ ਰੱਖਣੇ। ਅੱਛਾ, ਮੈਂ ਥਾਣੇ 'ਚ ਤਾਂ ਪਟਾ ਉਦਾਂ ਹੀ ਚੱਲਦਾ ਹਜੇ, ਹੁਣ ਤਾਂ ਮੈਂ ਨਹੀਂ ਰੱਖਦਾ। ਨਾ ਪਰ ਤਾਇਆ ਇਹਦੇ ਵਿੱਚ ਵੀ ਦੇਖੋ, ਹੁਣ ਐਸ ਕਰਕੇ ਜਾਂਦੇ ਤਾਂ ਹੈ ਬੱਚੇ ਵੀ ਜਿਹੜੇ ਕਾਨੂੰਨ ਆ, ਜਿਹੜੇ ਪਹਿਲੇ 10 ਸਾਲ ਪਹਿਲਾਂ ਕਾਨੂੰਨ ਹੁੰਦੇ ਸੀ, ਹੁਣ ਅਮਰੀਕਾ, ਕੈਨੇਡਾ, ਆਸਟ੍ਰੇਲੀਆ ਸਖਤ ਕਰੀ ਜਾਂਦੇ ਆ। ਸਖਤ ਕਿਉਂ ਕਰੀ ਜਾਂਦੇ ਆ ਵੀ ਆ ਹੁਣ ਆ ਪਿਛਲੇ ਵੀਕ ਦਾ ਹੀ ਅਜੇ ਹੈਗਾ ਕਿ ਅਮਰੀਕਾ ਦੇ ਵਿੱਚ ਬੱਚੇ ਗਏ ਆਇਲਸ ਕਰਕੇ, 8 ਬੈਂਡ ਆ ਉਹਨਾਂ ਦੇ ਕੋਲ, ਬੱਲੇ ਬੱਲੇ ਕੁੱਲ ਬੈਂਡ ਹੁੰਦੇ ਆ ਬੜੇ ਹੁਸ਼ਿਆਰ ਆ। 9 ਬੈਂਡ ਜਿਹੜੇ ਬੰਦੇ ਦੇ ਆ, ਉਹ ਜਾਣੀ ਕਹਿ ਲਓ ਵੀ ਗੋਰੇ ਦੇ ਵੀ ਨਹੀਂ ਆ ਸਕਦੇ 9 ਤਾਂ। ਨੌ ਵੀ ਆਉਂਦੇ ਆਪਣੇ ਬੰਦਿਆਂ ਦੇ, 8 ਜੀਰਾ ਲਏ ਆ, 8 ਬੈਂਡ ਲੈ ਕੇ ਚਲੇ ਗਏ। ਉਹ ਤੋਂ ਤੁਸੀਂ ਅੰਦਾਜ਼ਾ ਲਾਓ ਵੀ ਉਹਦੀ ਅੰਗਰੇਜ਼ੀ ਕਿਸ ਲੈਵਲ ਦੀ ਹੋਣੀ ਆ। ਉਹ ਵਧੀਆ ਠੱਗੀ ਮਾਰੀ ਹੋਣੀ ਆ। ਹੁਣ ਜਦੋਂ ਉੱਥੇ ਗਏ ਆ, ਜਦੋਂ ਇਮੀਗ੍ਰੇਸ਼ਨ ਵਾਲਿਆਂ ਨੂੰ ਸ਼ੱਕ ਪਿਆ ਥੋੜਾ ਬਹੁਤਾ ਇਹ ਬੰਦਿਆਂ ਨੂੰ ਅੰਗਰੇਜ਼ੀ ਨਹੀਂ ਆਉਂਦੀ, 8 ਬੈਂਡ ਵਾਲੇ ਬੰਦੇ ਆ ਹਨਾ, ਇਹਦਾ ਵੀ ਸਾਡੇ ਤੋਂ ਵੀ ਕੁਆਲੀਫਾਈਡ ਹੋਣੇ ਚਾਹੀਦੇ ਆ। ਫਿਰ ਉਹਨਾਂ ਨੇ ਕੋਰਟ ਦੇ ਵਿੱਚ ਲੈ ਕੇ ਗਏ, ਕੋਰਟ ਦੇ ਵਿੱਚ ਪਤਾ ਪੇਸ਼ ਕੀਤਾ, ਕੋਰਟ ਪਵਾ ਕੇ ਲੈ ਗਏ, ਤੇ ਕਚਹਿਰੀ ਦੇ ਵਿੱਚ ਲੈ ਗਏ। ਜਦੋਂ ਉੱਥੇ ਜਾ ਕੇ ਜੱਜ ਨੇ ਸਵਾਲ ਕੀਤੇ, ਉਹ ਕਹਿੰਦੇ ਵੀ ਅਸੀਂ +2 ਹੀ ਆ, +2 ਪਾਸ ਆ। ਉਹ ਕਹਿੰਦੇ +2 ਤਾਂ ਚਲੋ ਠੀਕ ਆ, ਤੁਸੀਂ ਪਾਸ ਆ, ਪਰ 8 ਬੈਂਡ ਆ ਸਾਡੇ ਕੋਲ। ਉਹ ਬੰਦੇ ਜਿਹੜੇ ਜੱਜ ਦੇ ਉੱਤੇ ਕਿਸੇ ਦੀ ਗੱਲ ਹੀ ਨਹੀਂ ਸਮਝ ਆਈ ਪਾਈ। ਬਾਅਦ ਵਿੱਚ ਹੁਣ ਉਹਨਾਂ ਨੇ ਸ਼ੱਕ ਇਹ ਪ੍ਰਗਟ ਕੀਤਾ ਵੀ ਇਹਨਾਂ ਦੇ ਕੋਲ ਸਰਟੀਫਿਕੇਟ ਜਾਲੀ ਆ। ਹੁਣ ਤੁਸੀਂ ਇੱਥੋਂ ਅੰਦਾਜ਼ਾ ਲਾਓ ਵੀ ਦੇਖੋ ਜਾਲੀ ਸਰਟੀਫਿਕੇਟ, ਉਹਦੇ ਨਾਲ ਹੁਣ ਖਾਮਿਆਜਾ ਕਿਹਨਾਂ ਨੂੰ ਭੁਗਤਣਾ ਪੈਣਾ? ਜਿਹੜੇ ਅਸਲੀ ਚੰਗੇ ਪੜ੍ਹੇ ਲਿਖੇ ਆ। ਨੰਬਰ ਦੇ ਨਿਆਣਿਆਂ ਨੂੰ ਭੁਗਤਣਾ ਨਾ ਕਿਤੇ ਪੈ ਜਾਵੇ। ਤੇ ਮੈਂ ਦੁਨੀਆ ਭੁਗਤ ਦੂੰ ਸੱਸਣੇ ਆਪਣੀ। ਐ ਕਿਹੜੀ ਗੱਲ ਕਰਦੇ ਨੇ, ਆ ਵੀ ਏਦਾਂ ਲੈ ਲੈਣੇ ਸਰਟੀਫਿਕੇਟ ਨਿਆਣਿਆਂ ਵਾਲੇ। ਨਿਆਣੇ ਮੇਰੇ ਤਿੱਖੇ ਆ। ਅੱਛਾ, ਹਾਂ, ਮਾਂ ਤੇ ਗਏ ਨਾ। ਪਰ ਇਹ ਆ ਵੀ ਅਸੀਂ ਇਹ ਜਦੋਂ ਘਾਲੇ ਮਾਲੇ ਕਰ ਲੈਂਦੇ ਆ। ਹੁਣ ਆਹ ਪ੍ਰੋਫੈਸਰਾਂ ਦੀ ਆਪਾਂ ਗੱਲ ਕਰ ਲਈਏ, ਪ੍ਰੋਫੈਸਰਾਂ ਦੀਆਂ 1100 1150 ਤੋਂ ਉੱਤੇ ਦੀਆਂ ਪੋਸਟਾਂ ਹੀ ਭਰਤੀ ਹੋਈਆਂ ਸੀ। ਹੁਣ ਪਤਾ ਲੱਗਾ ਵੀ ਉਹਦੇ ਵਿੱਚ ਕੁਛ ਜਿਹੜੇ ਵੱਡੇ ਬੰਦੇ ਸੀ, ਉਹਨਾਂ ਨੇ ਆਪਣੇ ਚਹੇਤਿਆਂ ਨੂੰ ਹੀ ਨੌਕਰੀਆਂ ਦੇ ਦਿੱਤੀਆਂ। ਅੱਗੇ ਵੀ ਚੱਲਦਾ ਨਾ, ਸਰਟੀਫਿਕੇਟ ਕੁਛ ਦੇ ਜਾਲੀ ਸੀ। ਹੁਣ ਹਾਈ ਕੋਰਟ ਨੇ ਸਾਰੀਆਂ ਨਿਯੁਕਤੀਆਂ ਰੱਦ ਕਰਤੀਆਂ, 1150 ਨੂੰ ਘਰੇ ਬਿਠਾਤਾ ਵੀ ਇਹ ਜਿਹੜਾ ਆ ਇਹਦੇ ਵਿੱਚ ਫਰਾਡ ਹੋਇਆ। ਪਰ ਉਹਦੇ ਵਿੱਚ ਹੁਣ ਚੰਗੇ ਵੀ ਆ, ਕਾਬਲ ਵੀ ਆ। ਹੁਣ ਜਿਹੜੇ ਕਾਬਲ ਆ ਉਹਨਾਂ ਨੂੰ ਹੀ ਭੁਗਤਣਾ ਪੈਣਾ। ਉਹ ਨਹੀਂ ਤਾਂ ਕਈ ਮਾਸਟਰ ਤੈਨੂੰ ਪਤਾ ਹੀ ਆ, ਏਦਾਂ ਹੀ ਆ, ਆ ਗਈ ਪਾਸ ਹੋਏ ਹੋਇਆ। ਉਂਗਲੀਆਂ ਚੱਕਦਾ। ਹੋਰ ਵੀ ਗੱਲ ਸੁਣੀ ਆ, ਮੈਂ ਫੋਨ ਤੇ ਸੀਗਾ ਭਤੀਜੇ ਨਾਲ, ਪਾਲੀ ਨਾਲ, ਉਹ ਦੱਸਦਾ ਸੀ ਸਟੇਡੀਅਮ ਨੂੰ। ਮੈਂ ਪੁੱਛਿਆ ਸੀ ਕੀ ਆਉਣ ਜਾਣ ਕੀ ਆ।
ਉਹ ਕਹਿੰਦਾ ਸੀ ਹੁਣ ਆਸਟ੍ਰੇਲੀਆ ਵਾਲੇ ਇਦਾਂ ਕਰਦੇ ਆ ਵੀ ਅੱਗੇ ਤਾਂ ਨਾ ਲੋਕੀ ਜਿਹੜੇ ਮਰਜ਼ੀ ਕਹਿੰਦੇ ਇੱਥੋਂ ਆਇਲਟ ਕਰ ਲਓ, ਜਿਹੜਾ ਮਰਜ਼ੀ ਜਾ ਕੇ ਉੱਥੇ ਕੋਰਸ ਭਰ ਲਓ। ਹਾਂਜੀ। ਹੁਣ ਉਹ ਕਹਿੰਦੇ ਉਹ ਇਹ ਦੇਖਦੇ ਆ ਵੀ ਤੁਸੀਂ ਸਟੱਡੀ ਕੀ ਕੀਤਾ ਪੰਜਾਬ ਦੇ ਵਿੱਚ, ਇੰਡੀਆ ਵਿੱਚ ਕੀ ਸਟੱਡੀ ਕੀਤਾ। ਜੇ ਤੁਸੀਂ ਉਹਦੇ ਮੁਤਾਬਕ ਆਪਣੀ ਹਾਂਜੀ ਕੋਈ ਲਓਗੇ ਨਾ, ਕੋਈ ਪੜ੍ਹਾਈ ਲਓਗੇ ਉੱਥੇ ਆਸਟ੍ਰੇਲੀਆ ਵਿੱਚ, ਫਿਰ ਤਾਂ ਵੀਜ਼ਾ ਦਿੰਦੇ ਆ। ਜੇ ਤੁਸੀਂ ਪੜ੍ਹਿਆ ਕੁਝ ਹੋਰ ਆ ਤੇ ਤਾਂ ਕੋਰਸ ਕੋਈ ਹੋਰ ਲੈਣ ਲੱਗੇ ਆ, ਕਹਿੰਦਾ ਵੀਜ਼ਾ ਨਹੀਂ ਦਿੰਦੇ ਹੁਣ। ਹਾਂ ਇਹ ਮੈਨੂੰ ਪਤਾ ਸੱਚ ਆ ਕਿ ਝੂਠ ਆ, ਨਹੀਂ ਤਾਏ ਦੀ ਮੈਂ ਉੜਦੀ ਗੱਲ ਸੁਣੀ ਆ। ਤਾਏ ਦੀ ਗੱਲ ਸੱਚ ਆ। ਜਵਾਕਾਂ ਨੂੰ ਜਦੋਂ ਆਇਲਟ ਦਾ ਹੁਣ ਮਿਲਾਇਆ ਨਾ, ਉਹਨਾਂ ਨੇ ਸਾਫ਼ ਕਿਹਾ ਵੀ ਇਹ ਉਹ ਕਿਹੜੀ ਹੁੰਦੀ ਆ, ਉਹ ਬਾਂਦਰ ਕੌਮ B.Com +2 ਉਹ ਕਮਰਸ। ਉਹ ਕਹਿੰਦੇ ਵੀ ਇਹਨੂੰ ਅਕਾਊਂਟਿੰਗ 'ਚ ਭੇਜਿਓ, ਉਦਾਂ ਤਾਂ ਬਾਅਦ ਤਾਂ ਤੁਸੀਂ ਕੁੱਕਰੀ ਵੀ ਕਰਵਾਉਣੀ ਆ। ਤੇ ਮੇਰੇ ਫਿਰ ਖਾਣੇ ਪੈ ਗਈ ਨਿਆਣੇ ਦੇਖਿਆ ਇੱਥੇ ਵੀ ਕੁਕੜੀ ਵਾਲਾ ਬਿਜ਼ਨਸ, ਉੱਥੇ ਵੀ ਕੁਕੜੀ ਵਾਲਾ। ਸਹੀ ਹੈ, ਆਰਾਮ ਨਾਲ ਦੋਵੇਂ ਸਹੀ ਹੈ। ਨਹੀਂ ਪਰ ਤਾਇਆ ਦੇਖੋ, ਚਲੋ ਇਹ ਬਾਹਰਲੀ ਝਾਕ ਤਾਂ ਜ਼ਰੂਰ ਰੱਖਦੇ ਆ, ਜਾਣਾ ਵੀ ਚਾਹੀਦਾ ਹਨਾ, ਜਿੱਦਾਂ ਦੇ ਆਪਣੇ ਹਾਲਾਤ ਇੱਥੇ ਪੰਜਾਬ ਦੇ ਬਣੀ ਜਾਂਦੇ ਆ। ਪਰ ਅਸੀਂ ਨਾਲ ਗਲਤ ਗੱਲਾਂ ਵੀ ਲੈ ਕੇ ਜਾ ਰਹੇ। ਆਹ ਤੁਸੀਂ ਦੇਖੀ ਹੋਣੀ ਖਬਰ ਹੈ, ਇੱਕ ਮਨਦੀਪ ਕੌਰ ਆਪਣੇ ਯੂਪੀ ਉਹ ਯਾਰ ਹੁਣ ਤਾਂ ਬਈ, ਤੇ ਉਹਨੇ ਵਿਚਾਰੀ ਨੇ ਸੁਸਾਈਡ ਕਰ ਲਈ। ਸੁਸਾਈਡ ਤਾਂ ਕਰ ਲਈ ਵੀ ਉਹ ਡੋਮੈਸਟਿਕ ਵਾਇਲੈਂਸ, ਘਰੇਲੂ ਹਿੰਸਾ ਦੀ ਸ਼ਿਕਾਰ। ਉਹਦਾ ਘਰ ਵਾਲਾ ਕੁੱਟਦਾ ਮਾਰਦਾ ਸੀ ਬਹੁਤ ਜ਼ਿਆਦਾ। ਇਹ ਨਹੀਂ ਵੀ ਇਕੱਲੇ ਇਹ ਇੰਡੀਅਨ ਦੇ ਵਿੱਚ ਹੀ ਆ, ਬਾਹਰ ਗੋਰੇ ਹੀ ਬਹੁਤ ਕਰਦੇ ਆ। ਪਰ ਸਾਡੇ ਤੇ ਉਹਨਾਂ ਦੇ ਵਿੱਚ ਫਰਕ ਇਹ ਆ ਵੀ ਸਾਡੇ ਜਿਹੜੇ ਕੁੜੀਆਂ ਸਹਿੰਦੀਆਂ ਬਹੁਤ ਆ। ਇਹ ਵਿਚਾਰੀ ਨਾਲ ਬਹੁਤ ਚਿਰ ਤੋਂ ਇਦਾਂ ਹੋ ਰਿਹਾ ਸੀ, ਪਰ ਇੰਨਾ ਜ਼ਿਆਦਾ ਵੀ ਪਹਿਲਾਂ ਬੋਲੀ ਨਹੀਂ, ਜਾਂ ਕਹਿ ਲਓ ਵੀ ਉਹਨਾਂ ਇੱਕ ਸਮਾਜਿਕ ਦਬਾਅ ਸੀ। ਜਿੱਦਾਂ ਉਹ ਸੋਚ ਰਹੀ ਸੀ ਵੀ 2 ਕੁੜੀਆਂ ਸੀ ਤਾਂ ਉਹਨਾਂ ਨੂੰ ਕਿਹਨੇ ਪਾਲਣਾ, ਜਿੱਦਾਂ ਆਪਣੀ ਇੱਕ ਸੋਚ ਬਣ ਜਾਂਦੀ ਹੈ। ਪਰ ਉਹਦੀ ਜਿਹੜਾ ਖਾਮਿਆਜਾ ਆ ਉਹ ਵਿਚਾਰੀ ਨੂੰ ਆਪਣੀ ਜਾਨ ਦੇ ਕੇ ਭੁਗਤਣਾ ਪਿਆ। ਉਹਦਾ ਮੈਨੂੰ ਪਤਾ ਲੱਗਾ ਸੀ, ਮਾਸਟਰ ਕਹਿੰਦੇ ਵੀ ਕੁੜੀ ਦੇ ਭੇ ਨੇ ਮੁਕੱਦਮਾ ਦਾਇਰ ਕੀਤਾ ਸੀ। ਹਾਂਜੀ। ਪਰ ਮੁੰਡੇ ਨੇ ਹਨਾ ਐਵੇਂ ਮੋਮੋ ਪਪੂਈ ਕਰਕੇ ਕੁੜੀ ਮਨਾ ਲਿਆ ਵੀ ਮੈਂ ਹੁਣ ਬਦਲ ਗਿਆ, ਹੁਣ ਮੈਂ ਗਾਹ ਨਹੀਂ ਕਰਦਾ, ਇਹ ਮੈਨੂੰ ਕੇਸ਼ੂ ਕਢਾ ਦੇ ਵਗੈਰਾ। ਉਹ ਕੁੜੀ ਫੇਰ ਮੁੜ ਆਈ, ਉਹ ਉੱਥੇ ਜਾ ਕੇ ਤੇ ਲੱਫੇ ਉਹ ਭੁਗਤਣਾ ਪਿਆ ਨੂੰ, ਅੰਤ ਵਿੱਚ ਜਾਨ ਦੇਣੀ ਪਈ। ਪਰ ਮੈਂ ਤਾਂ ਬਈ ਇਹ ਕਹਿਣਾ, ਜਿਹੜਾ ਇਦਾਂ ਦਾ ਬੰਦਾ ਨਾ ਜੇ ਗਲਤ ਕੰਮ ਕਰਦਾ ਉਹਦੇ ਘਰ ਰਹਿਣ ਦਾ ਕੋਈ ਫਾਇਦਾ ਨਹੀਂ, ਜਾਨ ਗਾਉਣ ਦਾ ਕੋਈ ਫਾਇਦਾ ਨਹੀਂ। ਜਿਹੜਾ ਕੰਮਾ ਬੰਦਾ ਕੋਈ ਕੁਛ ਨਹੀਂ ਹੁੰਦਾ, ਉਹਨੂੰ ਛੱਡਣਾ ਚਾਹੀਦਾ। ਹਾਂਜੀ ਬਿਲਕੁਲ। ਮੈਂ ਆਸਟ੍ਰੇਲੀਆ ਜਦੋਂ ਗਿਆ ਸੀ, ਉੱਥੇ ਮੈਂ ਗੱਲ ਸੁਣੀ ਸੀ, ਮੈਨੂੰ ਕੋਈ ਦੱਸਦਾ ਸੀ ਉਹਨੂੰ ਕੀ ਨਾਂ ਲੈਣਾ, ਕਹਿੰਦੇ ਉੱਥੇ ਵੀ ਆਪਣੇ ਜਿਹੜੇ ਬੰਦੇ ਇੱਧਰੋਂ ਗਏ ਨਾ ਮੁੰਡੇ ਕੁੜੀਆਂ, ਉੱਥੇ ਵੀ ਕਹਿੰਦੇ ਕਾਫੀ ਡੋਮੈਸਟਿਕ ਵਾਇਲੈਂਸ ਆ। ਉੱਥੇ ਆਪਣੇ ਕਹਿੰਦੇ 2-3 ਅਦਾਰੇ ਵੀ ਖੁੱਲੇ ਹੋਏ ਆ ਬ੍ਰਿਸਬਨ ਦੇ ਵਿੱਚ, ਹੋਰ ਥਾਂ ਵੀ ਹੋਣੇ ਆ। ਉੱਥੇ ਵੀ ਕਹਿੰਦੇ ਦੋਨਾਂ ਅਦਾਰਿਆਂ ਵਿੱਚੋਂ ਕੁੜੀਆਂ ਦੀ ਹੈਲਪ ਕਰਦੇ ਆ। ਕਈ ਘਰ ਏਦਾਂ ਹੋਇਆ ਕਿ ਕੁੱਟਮਾਰ ਹੋਈ ਆ ਤੇ ਉਹ ਕੁੜੀਆਂ ਉੱਥੇ ਜਾਂਦੀਆਂ ਅਦਾਰੇ ਦੇ ਵਿੱਚ, ਉਹਨੂੰ ਘੱਟ ਕਰਦੇ ਆ। ਉਦਾਂ ਵੀ ਪੁਲਿਸ ਵਾਲੇ ਗੱਲ ਕਰਦੇ ਸੀ ਵੀ ਆਪਣੇ ਪੰਜਾਬੀਆਂ ਦੇ ਵਿੱਚ ਗੁੱਜੀ ਬਹੁਤ ਮਾਰ ਟੱਪ ਉੱਥੇ ਹੁਣ ਵੀ ਹੋ ਰਿਹਾ ਬਹੁਤ ਜ਼ਿਆਦਾ। ਤਾਇਆ ਹੁਣ ਤੂੰ ਬਾਹਰਲੀਆਂ ਗੱਲਾਂ ਤਾਂ ਕਰੀ ਜਾਂਦਾ ਵੀ ਉੱਥੇ ਐ ਹੁੰਦੀ ਆ, ਉੱਥੇ ਉਹ ਹੁੰਦੀ ਆ। ਹੈ ਐਡੀ ਦੂਰ ਤੇ ਤੇਰੀ ਨਿਗਾਹ ਹੈਗੀ ਆ। ਲੰਬੜ ਦੇ ਘਰ ਜਿਹੜੀ ਲੰਬੜ ਦੀ ਕੁੱਤੇ ਖਾਣੀ ਹੁੰਦੀ ਆ, ਕਦੀ ਉੱਤੇ ਵੀ ਅਫਸੋਸ ਕਰ ਲਿਆ। ਤੈਨੂੰ ਕਿਹੜਾ ਸੀਗਾ ਵੀ ਸਾਜਦਾ ਤਾਂ ਨਹੀਂ, ਤੂੰ ਵੀ ਖੇੜਾ ਛੜਾ ਲਾ, ਕਿਤੇ ਇਹ ਨਾ ਹੋ ਕਿਤੇ ਤੈਨੂੰ ਵੀ ਫਾਹਾ ਲੈਣਾ। ਤੂੰ ਘਰ ਨਾ ਜੜਵਾ ਦੀ ਤੇ ਨਜ਼ਰ ਸੂਟ ਵੀ ਉਹਦੇ ਕੋਲ ਆਉਂਦਾ ਆ, ਨਹੀਂ ਤਾਂ ਪਿੰਡ ਵੇਚ ਕੇ ਖਾਏ ਵੇ ਤੇ ਨਜ਼ਰ ਮੈਂ। ਇਹ ਦੋਨੇ ਤਰ੍ਹਾਂ ਹੀ ਆ ਭਾਜੀ, ਵੀ ਇਕੱਲੀਆਂ ਕੁੜੀਆਂ, ਇੱਥੇ ਬਹੁਤ ਸਾਰੇ ਮੁੰਡੇ ਵੀ ਇਦਾਂ ਹੈਗੇ ਜਿਹੜੇ ਕਿ ਡੋਮੈਸਟਿਕ ਵਾਇਲੈਂਸ ਸ਼ਿਕਾਰ ਆ ਹਨਾ। ਪਰ ਇਹ ਆ ਵੀ ਰੇਸ਼ੋ ਜਿਹੜੀ 2001 ਤੋਂ ਨੈਸ਼ਨਲ ਜਿਹੜਾ ਕ੍ਰਾਈਮ ਬਿਊਰੋ ਆਪਣਾ ਇੰਡੀਆ ਦਾ, ਉਹ ਕਹਿ ਰਿਹਾ ਵੀ 2001 ਤੋਂ ਲੈ ਕੇ 2018 ਤੱਕ 53% ਰੇਸ਼ੋ ਵਧੀ ਆ ਡੋਮੈਸਟਿਕ ਵਾਇਲੈਂਸ ਦੇ ਵਿੱਚ। ਪਰ ਇਹਦੇ ਵਿੱਚ ਇਹ ਆ ਕਿ ਇਹ ਨਹੀਂ ਵੀ ਹੁਣੇ ਹੀ ਜ਼ਿਆਦਾ ਹੋਣ ਲੱਗੀ ਆ, ਇਹ ਆ ਵੀ ਹੁਣ ਕੁੜੀਆਂ ਜਿਹੜੀਆਂ ਰਜਿਸਟਰਡ ਜ਼ਿਆਦਾ ਕਰਾਉਣ ਲੱਗੀ। ਹੁਣ ਉਹਨਾਂ ਨੂੰ ਸਮਝ ਆ ਗਈ ਆ, ਉਹਨੂੰ ਪਤਾ ਲੱਗਣਾ ਪਿਆ ਕਾਨੂੰਨ ਦਾ, ਉਹਨਾਂ ਨੂੰ ਕਾਨੂੰਨ ਦਾ ਪੜ੍ਹੀਆਂ ਲਿਖੀਆਂ ਆ, ਉਹ ਹੁਣ ਦੱਸਣ ਲੱਗੀਆਂ ਵੀ ਆ ਜਿਹੜਾ ਆ ਸਾਡੇ ਨਾਲ ਏਦਾਂ ਹੋ ਰਿਹਾ। ਪਰ ਆ ਜਿਹੜੀ ਕੁੜੀ ਨੇ ਆਤਮ ਹੱਤਿਆ ਕੀਤੀ, ਇਹਨੇ ਝੰਜੋੜ ਕੇ ਰੱਖ ਦਿੱਤਾ ਸਾਡੇ ਸਮਾਜ ਨੂੰ ਸਾਰੇ ਪਾਸੇ ਬਈ, ਹਨਾ ਵੀ ਇਹ ਬਹੁਤ ਹਾਹਾਕਾਰ ਮਚੀ ਚਾਰੇ ਪਾਸੇ। ਹਾਂਜੀ ਚਲੋ ਤੁਹਾਡੇ ਜ਼ਰੂਰੀ ਨਹੀਂ ਵੀ ਤੁਹਾਡੀ ਬਣੇ, ਜੇ ਨਹੀਂ ਬਣਦੀ ਤਾਂ ਤੁਸੀਂ ਦੇਖੋ ਕਾਨੂੰਨ ਬਣੇ ਹੋਏ ਆ, ਤੁਸੀਂ ਅੱਡ ਅੱਡ ਹੋ ਜਾਓ। ਕਿਉਂਕਿ ਜ਼ਿੰਦਗੀ ਮਾਸਟਰ ਇੱਕ ਵਾਰੀ ਮਿਲਦੀ ਆ, ਐਵੇਂ ਗੱਲਾਂ ਕਰ ਲਈਆਂ, ਮਰਨ ਤੋਂ ਬਾਅਦ ਬੰਦਾ ਸਵਰਗਾਂ ਨੂੰ ਜਾਂਦਾ, ਨਰਕਾਂ ਨੂੰ ਜਾਂਦਾ, ਕੋਈ ਮੁੜ ਕੇ ਨਹੀਂ ਆਇਆ। ਆਹ ਹੀ ਜ਼ਿੰਦਗੀ ਆ, ਜਦੋਂ ਖਤਮ ਹੋ ਗਈ ਤਾਂ ਖਤਮ ਹੋ ਗਈ। ਤਦੇ ਕਹਿੰਦੇ ਇਨਸਾਨੀ ਜ਼ਿੰਦਗੀ ਮਸਾਂ ਮਿਲਦੀ ਆ। ਹੁਣ ਜਾਨਵਰ ਪੰਛੀ ਆਪਾਂ ਦੇਖੇ ਜੰਗਲਾਂ ਵਿੱਚ ਰਹਿੰਦੇ ਆ, ਕਿੱਦਾਂ ਇੱਕ ਦੂਜੇ ਨੂੰ ਖਾਂਦੇ ਆ, ਮਾਰਦੇ ਆ, ਇਨਸਾਨ ਇਦੋਂ ਬਚਿਆ ਹੋਇਆ। ਆਪਾਂ ਨੂੰ ਜ਼ਿੰਦਗੀ ਮਿਲੀ ਆ, ਜ਼ਿੰਦਗੀ ਦਾ ਮੁੱਲ ਪਾਈਏ, ਨਾ ਮਾੜੇ ਕੰਮ ਕਰੀਏ ਤੇ ਨਾ ਮਾੜਾ ਕਿਸੇ ਤੋਂ ਕਹਾਈਏ ਤੇ ਨਾ ਕਿਸੇ ਦਾ ਮਾੜਾ ਸੀਏ। ਨਾ ਕੁੱਟਮਾਰ ਕਰੋ, ਨਾ ਕੁੱਟਮਾਰ ਖਾਓ। ਦੇਖੋ ਦੁਨੀਆ ਆਜ਼ਾਦ ਆ, ਆਪਾਂ ਵੀ ਆਜ਼ਾਦ ਆ, ਪੜ੍ਹਾਈ ਆ ਗਈ, ਪਰ ਆ ਯਾਰ ਲੋੜਾ ਯਾਰ
ਏਦਾਂ ਆਪਣੀ ਜਾਨ ਦੇ ਦੇਣੀ ਯਾਰ। ਬੰਦਾ ਜਾਨ ਕਿਤੇ ਛੇਤੀ ਦਿੰਦਾ ਮਾਸਟਰ, ਪਤਾ ਨਹੀਂ ਕਿੰਨੀ ਕੁ ਦੁੱਖ ਤਕਲੀਫ, ਕਿੰਨੀ ਇੰਤਹਾ ਹੋਣ ਤੋਂ ਬਾਅਦ ਬੰਦਾ ਇਹ ਕਰਦਾ। ਮੇਰੇ ਵਾਲ ਨੂੰ ਕਰਕੇ ਕਿੱਦਾਂ ਕਹਿ ਜਾਨੀ ਮੈਂ ਮਾਟਰ ਜਾਨੀ ਲੰਬੜਦਾਰ ਨਹੀਂ ਬੋਲੋ ਫਿਰ ਨਾ ਹੀ ਸਮਝਾ। ਤੂੰ ਤਾਂ ਯਾਰ ਲੰਬੜਾ ਤੋਂ ਗੱਲ ਕਰ ਵੀ ਸੀਰੀਅਸ ਗੱਲ ਕਰਦੇ ਆ, ਤੂੰ ਐਵੇਂ ਆਪਣਾ ਭਾਂਡਾ ਖੜਕਾਉਣ ਲੱਗ ਪੈਣਾ। ਫਿਰ ਦੁੱਖ ਦਾ ਫਿਰ ਜਿਹੜਾ ਲਾਗੇ ਤੋਂ ਦੇਖਣਾ ਚਾਹੀਦਾ ਨਾ। ਨਹੀਂ ਲੰਬੜਾ ਚੱਲ ਜੇ ਤੇਰਾ ਹਾਲਤ ਹੁੰਦਾ ਹਾਲ ਹੁੰਦਾ ਤਾਂ ਤੇਰੀ ਗੱਲ ਏਦਾਂ ਕਾਲੀ ਥੱਲੇ ਨਹੀਂ ਸੀ ਲੱਭਣੀ, ਤੇ ਗੱਲ ਦੇ ਦੁਆਲੇ ਬੰਨੀ ਹੋਣੀ ਸੀ। ਤੇ ਘਰ ਜਾ ਕੇ ਵੱਧਦਾ ਨਹੀਂ ਉਹਨੇ। ਔਰ ਤੂੰ ਕੰਮ ਏਦਾਂ ਦੇ ਨਾ ਕਰ ਭਰਾਵਾ, ਜਿਹੜੀ ਬੰਨੇ ਅਗਲੀ। ਚੱਲ ਯਾਰ ਛੱਡ ਪਰੇ, ਕਿਹੜਾ ਛੱਡ ਪਰੇ, ਲੰਬੜੇ ਦਾ ਹੜਨਾ ਹੀ ਨਹੀਂ। ਲੈ ਵੀ ਤੁਸੀਂ ਬੈਠੋ, ਮੈਂ ਤਾਂ ਚੱਲਦਾ। ਮੈਂ ਵੀ ਜਾਵਾਂ, ਮੈਂ ਵੀ ਲੰਬੜਾ ਮੇਰੀ ਗੱਲ ਸੁਣੋ, ਬੈਠੋ ਪਹਿਲਾਂ। ਤੂੰ ਦੱਸ ਲੈ। ਹੁਣ ਤੁਸੀਂ ਗੱਲ ਕਰਦੇ ਆ, ਹੁਣ ਲੰਬੜ ਦੀ ਗੱਲ ਚੱਲਦੀ ਸੀ। ਹੁਣ ਆਪਣੇ ਇੰਡੀਆ ਵਰਗੇ ਦੇਸ਼ਾਂ ਦੇ ਵਿੱਚ ਚਲੋ ਹੁਣ ਚੱਲਦੀਆਂ ਸੀਆਂ ਲੜਾਈਆਂ ਝਗੜੇ, ਚਲੋ ਠੀਕ ਆ ਭਾਈ। ਪਰ ਹੁਣ ਜਦ ਬਾਹਰਲੇ ਮੁਲਕਾਂ 'ਚ ਵੀ ਇਹ ਕੁਝ ਚੱਲ ਪਿਆ, ਉੱਥੇ ਤਾਂ ਇੰਨੇ ਤੂੰ ਹੁਣੇ ਦੱਸ ਕੇ ਹਟਿਆ ਵੀ ਆ ਪੁਲਿਸ ਸਾਥ ਦਿੰਦੀ ਆ, ਸੰਸਥਾਵਾਂ ਬਣੀਆਂ ਆ, ਵੀ ਉੱਥੇ ਜਾਨ ਦੇਣ ਦੀ ਲੋੜ ਨਹੀਂ ਆ ਭਾਈ, ਉੱਥੇ ਜਾਗਰੂਕ ਹੋਣ ਦੀ ਲੋੜ ਆ। ਤੇ ਦੱਸਾਂ ਮੈਂ, ਜੇ ਹੁਣ ਇੰਨੇ ਰੂਲ ਬਣੇ ਆ ਬਾਹਰ, ਜੇ ਉਹਨਾਂ ਦਾ ਫਾਇਦਾ ਨਹੀਂ ਲੈਣਾ ਤਾਂ ਕੀ ਫਾਇਦਾ? ਗੱਲ ਏਦਾਂ ਆ, ਸਾਡਾ ਪਹਿਲੋਂ ਤੋਂ ਖੂਨ ਹੀ ਏਦਾਂ ਦਾ ਹੋ ਗਿਆ ਕਿ ਅਸੀਂ ਜਦੋਂ ਵੀ ਕੋਈ ਕਾਨੂੰਨ ਬਣਦਾ ਨਾ, ਅਸੀਂ ਇਹ ਨਹੀਂ ਦੇਖੀਦਾ ਵੀ ਕਾਨੂੰਨ ਸਾਡੇ ਫਾਇਦੇ ਲਈ ਬਣਿਆ, ਅਸੀਂ ਇਹ ਕਹਿੰਦੇ ਵੀ ਕਾਨੂੰਨ ਨੂੰ ਤੋੜਨਾ ਕਿੱਦਾਂ। ਸਾਡੇ ਆਹ ਖੂਬੀ ਆ, ਚਾਹੇ ਅਸੀਂ ਇੱਥੇ ਆ ਤੇ ਚਾਹੇ ਹੈਗੇ ਅਮਲੀਆ ਸੀ ਬਾਹਰ। ਮੇਰੇ ਵੀ ਹੁਣ ਜਾਂਦੇ ਜਾਂਦੇ ਰਹਿ ਲੈ ਲਓ। ਮੈਂ ਤੁਹਾਨੂੰ ਦੱਸਾਂ, ਮੈਂ ਨਹੀਂ ਹੁਣ ਜਾਣ ਦਿੰਦਾ। ਦੁੱਖ ਦੀ ਰੱਖ ਤੇ ਹੱਥ ਰੱਖਿਆ, ਅਫਸੋਸ ਤੂੰ ਬੜਾ ਬਾਹਰ ਕਰਦਾ ਆ, ਕਰੋ। ਸਾਡੀ ਧੀ ਧਿਆਣੀ ਸੀਗੀ, ਪਰ ਮੇਰੇ ਵੀ ਜਿਹੇ ਚ ਇੱਕ ਗੱਲ ਆਉਂਦੀ ਆ, ਤੁਸੀਂ ਪੜ੍ਹੇ ਲਿਖੇ ਆ, ਇੰਨੇ ਸਾਲਾਂ ਤੋਂ ਨਾ ਮੁਲਕਾਂ 'ਚ ਗਏ ਹੋ ਆ, ਸਾਰਾ ਸਿਸਟਮ ਜਿੱਦਾਂ ਅਮਲੀ ਨੇ ਕਿਹਾ ਆ, ਇਹ ਕਿਤੇ ਇਹ ਸੋਸ਼ਲ ਮੀਡੀਆ ਦੀ ਲੱਲ ਕੇ ਤੁਸੀਂ ਸਮਾਂ ਕੱਢ ਕੇ ਰੋਂਦੇ ਹੋਏ ਐਡੀ ਤਰਾਸਦੀ ਦੇ ਵਿੱਚ ਉੱਥੇ ਟਾਈਮ ਦੇ ਕੇ ਜਾਣ ਦੇ ਲਈ ਆ, ਪਰ ਤੁਹਾਨੂੰ ਇਹ ਨਹੀਂ ਚੇਤਾ ਸੀਗਾ ਕਿ ਉਹ ਮੁਲਕ ਤੁਹਾਨੂੰ ਸੰਭਾਲ ਵੀ ਸਕਦਾ ਹੈ। ਮੈਂ ਅਮਲੀ ਦੀ ਗੱਲ ਨਾਲ ਸਹਿਮਤ ਆ ਬਿਲਕੁਲ, ਪਰ ਮੈਂ ਕਿੱਥੇ ਜਾਵਾਂ? ਮੈਂ ਥਾਣੇ ਜਾਂਦਾ ਤਾਂ ਪਟੇ ਮਾਰਦੇ ਆ, ਤੇ ਲੱਗ ਗਿਆ ਤਾਂ ਉਹ ਨਹੀਂ ਟਿਕਣ ਦਿੰਦੇ। ਤੇ ਉਹਦਾ ਪੂਰਾ ਸਪੈਸ਼ਲਿਸਟ ਤੇਰੇ ਡਾਕਟਰ ਕੋਲ ਜਾ, ਪੂੜੇ ਤੇ ਟੀਕਾ ਲਾ ਦਿੰਦਾ, ਥਾਣੇ ਜਾ ਪੂੜੇ ਤੇਰੇ ਪਟਾ ਫਿਰ ਜਾਂਦਾ। ਚੱਲ ਤਾਂ ਚੱਲੀਏ ਯਾਰ, ਮੈਂ ਸੱਦ ਕੇ ਬਈ ਚੁੱਪ ਕੀਤਾ ਤਾਂ ਚੰਗਾ ਨਾ ਰਹਿੰਦਾ। ਆਇਆ ਤੇ ਗੌਂਗਲਾ ਰਹਿ ਗਈਆਂ, ਗੌਂਗਲਾ। ਚੱਲ ਇਹ ਵੀ ਫੜਾ ਦੇ ਯਾਰ। ਹਾਂ